ਵਾਰੀ ਗੱਲ ਕਰਦੇ ਆ ਕਿ ਜੀ ਡੇਰਾ ਸਰਸਾ ਦਾ ਮੁਖੀ ਜਿਹੜਾ ਬਲਾਤਕਾਰ ਅਤੇ ਆਪਦੀਆਂ ਚੇਲੀਆਂ ਉਹਨਾਂ ਦੇ ਬਲਾਤਕਾਰ ਤੇ ਕਤਲ ਦੇ ਕੇਸ ਉੱਤੇ ਤੇ ਵੀ ਉਹ ਹਰ ਰੋਜ਼ ਹੀ ਪੈਰੋਲ ਤੇ ਰਹਿੰਦਾ। ਭਾਈ ਉਹ ਇੰਡੀਅਨ ਸਟੇਟ ਦਾ ਹੱਥ ਠੋਕਾ ਹੈ, ਉਹ ਹਿੰਦੂ ਤਬ ਨੂੰ ਵਾਰਾ ਖਾਂਦਾ। ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿੱਛੇ ਜੇ ਅਮਿਤ ਸ਼ਾਹ ਨੂੰ ਪੁੱਛਿਆ ਸਵਾਲ, ਤਾਂ ਭਾਵੇਂ ਭਾਈ ਰਾਜੋਆਣੇ ਦੇ ਮੁਤਲਕ ਪੁੱਛਿਆ ਸੀ, ਪਰ ਜਿਸ ਤਰੀਕੇ ਨਾਲ ਪ੍ਰਤੀਕਿਰਿਆ ਆਈ ਸੀ ਅਮਿਤ ਸ਼ਾਹ ਨੇ ਜਿੰਨਾ ਤਲਖੀ ਨਾਲ ਜਵਾਬ ਦਿੱਤਾ ਸੀ, ਉਹ ਅਸਲ ਵਿੱਚ ਪੂਰੀ ਸਿੱਖ ਧਰਮ ਦੇ ਖਿਲਾਫ ਜਾਂ ਸਿੱਖ ਜੁਝਾਰੂਆਂ ਦੇ ਖਿਲਾਫ ਜੋ ਨਫ਼ਰਤ ਉਹ ਜਵਾਬ ਸੀ ਉਹਨਾਂ। ਸੋ ਇਹ ਮੰਨ ਲੈਣਾ ਕਿ ਜੀ ਚਿੱਠੀ ਲਿਖਤੀ ਭਗਵੰਤ ਸਿੰਘ ਮਾਨ ਨੇ ਤੇ ਰਿਹਾਈ ਹੋ ਗਈ, ਪੈਰੋਲ ਮਿਲ ਗਈ, ਇਹ ਅਜੇ ਬੜੀ ਦੂਰ ਆ ਗੱਲ। ਭਾਈ ਜਗਤਾਰ ਸਿੰਘ ਹਵਾਰੇ ਦੇ ਪੈਰੋਲ ਦੇ ਮਾਮਲੇ ਵਿੱਚ 15 ਅਗਸਤ ਨੂੰ ਜਿਹੜਾ ਰੋਸ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਖਿਲਾਫ ਸੀ, ਉਹਨੂੰ ਘਟਾਉਣ ਦਾ ਵੀ ਇਹ ਚਿੱਠੀ ਇੱਕ ਜ਼ਰੀਆ ਮੰਨੀ ਜਾ ਰਹੀ ਕਿ ਸਾਡੀ ਕੌਮ ਨੂੰ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਬਾਰੇ ਹੁਣ ਇੰਡੀਅਨ ਸਟੇਟ ਦੇ ਏਜੰਡੇ ਤਹਿਤ, ਕਿਉਂਕਿ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਇਹ ਭੁਲਵਾ ਦੇਣੇ ਆ। ਭਾਈ ਹਵਾਰੇ ਨੂੰ ਪਿਆਰ ਮਿਲਦਾ ਚੰਗੀ ਗੱਲ ਆ, ਪਰ ਬਾਕੀਆਂ ਦੇ ਵੀ ਓਡੀ ਕੁਰਬਾਨੀ। ਐਵੇਂ ਹੀ ਜੱਗੀ ਜਹੌਲ ਤੋਂ ਬਗੈਰ ਬਾਕੀਆਂ ਦਾ ਚੇਤਾ ਹੀ ਨਹੀਂ ਸਾਨੂੰ। ਪੰਜਾਬ ਪੁਲਿਸ ਕਹਿੰਦੀ ਆ ਕਿ ਜੀ ਅਸੀਂ ਇੰਨੇ ਖਾੜਕੂ ਫੜ ਲਏ, ਇੰਨੇ ਹਥਿਆਰ ਫੜ ਲਏ। ਉਹ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਨਾਲ ਥਾਣਿਆਂ 'ਚ ਬਹੁਤ ਬੁਰੀ ਹੁੰਦੀ, ਇੰਟਰੋਗੇਸ਼ਨ ਕੱਟਣ ਤੋਂ ਬਾਅਦ ਉਹ ਜੇਲ੍ਹ ਜਾਂਦੇ ਨੇ। ਹੁਣ ਉਹ ਜਿਸ ਕੌਮ ਲਈ ਕਿੱਦਾਂ ਕੱਟ ਰਹੇ ਨੇ, ਉੱਥੇ ਉਹਨਾਂ ਦੀ ਕੋਈ ਗੱਲ ਨਹੀਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ ਭਾਰਤੀ ਅਦਾਲਤੀ ਸਿਸਟਮ ਨੇ ਆਖਰੀ ਸਾਹ ਤੱਕ ਜੇਲ੍ਹ ਦੀਆਂ ਸਲਾਖਾਂ ਪਿੱਛੇ ਰੱਖਣ ਵਾਲੀ ਉਮਰ ਕੈਦ ਸਜ਼ਾ ਸੁਣਾਈ ਹੋਈ ਹੈ, ਉਹਨਾਂ ਦੇ ਮਾਤਾ ਜੀ ਬਿਮਾਰ ਰਹਿੰਦੇ ਆ, ਉਮਰ ਵੀ ਵਾਹਵਾ ਵੱਡੀ ਹੋਈ ਹੈ ਕਿ ਪਿਛਲੇ 2-3 ਸਾਲਾਂ ਤੋਂ ਉਹਨਾਂ ਅਤੇ ਹੋਰ ਨਜ਼ਰਬੰਦਾਂ ਦੀ ਰਿਹਾਈ ਲਈ ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਦੇ ਉੱਤੇ ਇੱਕ ਮੋਰਚਾ ਵੀ ਲੱਗਿਆ ਹੋਇਆ। ਅਦਾਲਤੀ ਚਾਰਾਜੋਈ ਵੀ ਕੀਤੀ ਗਈ, ਫਿਰ ਸਿਆਸੀ ਤੌਰ ਤੇ ਵੀ ਦਬਾਅ ਬਣਾਇਆ ਗਿਆ, ਜਨਤਕ ਤੌਰ ਤੇ ਵੀ ਆ ਜਿਹੜਾ ਮੋਰਚਾ ਲੱਗਿਆ ਹੋਇਆ, ਪਰ ਕੋਈ ਸੁਣਦਾ ਨਹੀਂ। ਲੰਮੇ ਅਰਸੇ ਤੋਂ ਇਹ ਮਸਲਾ ਕਾਫੀ ਜ਼ਿਆਦਾ ਚਰਚਾ 'ਚ ਆ, ਇੱਥੋਂ ਤੱਕ ਕਿ ਹਵਾਰਾ ਪਿੰਡ ਦੇ ਆਲੇ ਦੁਆਲੇ ਦੀਆਂ ਬਹੁਤ ਸਾਰੀਆਂ ਪੰਚਾਇਤਾਂ ਨੇ ਵੀ ਮਤੇ ਪਾ ਕੇ ਦਿੱਤੇ ਨੇ ਸਰਕਾਰ ਨੂੰ, ਪਰ ਹਰ ਵਾਰੀ ਜਦੋਂ ਵੀ ਕਿਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਬਾਰੇ ਕੋਈ ਗੱਲ ਚੱਲਦੀ ਆ ਤਾਂ ਪੰਜਾਬ ਸਰਕਾਰ, ਚਾਹੇ ਉਹ ਜਿਹੜੀ ਮਰਜ਼ੀ ਹੋਵੇ, ਚਾਹੇ ਅੱਜ ਵਾਲੀ ਹੋਵੇ ਚਾਹੇ ਪਹਿਲਾਂ ਵਾਲੀਆਂ, ਕੋਈ ਉਹ ਇਹ ਕਹਿ ਕੇ ਟਰਕਾ ਦਿੰਦੇ ਆ ਕਿ ਜੀ ਇਹਨਾਂ ਦੇ ਬਾਹਰ ਆਉਣ ਨਾਲ ਮਾਹੌਲ ਖਰਾਬ ਹੋ ਜਾਏ। ਹਾਲਾਂਕਿ ਜਥੇਦਾਰ ਹਵਾਰਾ ਦੇ ਵਕੀਲਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਤੋਂ ਬਾਹਰ ਉਹਨਾਂ ਦਾ ਕੋਈ ਮੁਕੱਦਮਾ ਵੀ ਨਹੀਂ ਬਚਿਆ ਹੋਇਆ, ਤੇ ਸਜ਼ਾਵਾਂ ਵੀ ਉਹਨਾਂ ਦੀਆਂ ਇੱਕ ਤਰੀਕੇ ਨਾਲ ਪਹਿਲਾਂ ਵਾਲੀਆਂ ਜਿਹੜੀਆਂ ਸੀ ਉਹ ਪੂਰੀਆਂ ਹੋ ਚੁੱਕੀਆਂ ਨੇ, ਤੇ ਹੁਣ ਉਹਨਾਂ ਨੂੰ ਪੈਰੋਲ ਰਿਹਾਈ ਉਹਨਾਂ ਦਾ ਹੱਕ ਬਣ। ਪਰ ਇੱਥੇ ਹੱਕ ਹੁੱਕ ਨੂੰ ਕੌਣ ਪੁੱਛਦਾ? ਸੋ ਇਸ ਮਾਹੌਲ ਵਿੱਚ ਸਿੱਖ ਜਥੇਬੰਦੀਆਂ ਨੇ 15 ਅਗਸਤ ਨੂੰ ਬਹੁਤ ਜ਼ਬਰਦਸਤ ਸੱਦਾ ਦਿੱਤਾ ਪ੍ਰੋਟੈਸਟ ਕਰਨ ਦਾ, ਧਰਨਾ ਮੁਜ਼ਾਹਰਾ ਕਰਨ ਦਾ ਚੰਡੀਗੜ੍ਹ ਦੇ ਵਿੱਚ, ਜਿਹਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੌਮੀ ਪੰਥਕ ਧਿਰਾਂ ਵੱਲੋਂ ਵੀ ਸ਼ਮੂਲੀਅਤ ਕਰਨ ਦਾ ਪੂਰਾ ਆਸਾਰ ਹੈ। ਇਸ ਤੋਂ ਪਹਿਲਾਂ ਵਾਰਸ ਪੰਜਾਬ ਦੇ ਜਥੇਬੰਦੀ ਨੇ ਵੀ
ਚੰਡੀਗੜ੍ਹ ਮੋਹਾਲੀ ਸਰਹੱਦ ਤੇ ਬੜਾ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਹੈ। ਸੋ ਇਸ ਮਾਹੌਲ ਵਿੱਚ ਜਦੋਂ ਕਿ ਹੁਣ ਵੋਟਾਂ ਵੀ ਨੇੜੇ ਨੇ, ਤੇ ਸਮੇਂ ਦੀਆਂ ਸਰਕਾਰਾਂ ਨੂੰ ਹੁੰਦਾ ਵੀ ਕਿਤੇ ਮਾਹੌਲ ਸਾਡੇ ਹੱਥੋਂ ਨਾ ਨਿਕਲ ਜੇ। ਕੁੱਲ ਮਿਲਾ ਕੇ ਪਿਛਲੇ ਦਿਨੀ ਇੱਕ ਬੜੀ ਖਬਰ ਧਮਾਕੇਖੇਜ ਸਾਬਤ ਹੋਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਹੱਕ ਵਿੱਚ ਇੱਕ ਚਿੱਠੀ ਲਿਖ ਕੇ ਪੰਜਾਬ ਦੇ ਗਵਰਨਰ ਨੂੰ ਦਿੱਤੀ। ਹੁਣ ਇਹਦੇ ਬਾਰੇ ਕਈ ਕਿਆਸ ਅਰਾਈਆਂ ਚੱਲ ਰਹੀਆਂ ਨੇ। ਬਹੁਤੇ ਲੋਕਾਂ ਦਾ ਤਾਂ ਮੰਨਣਾ ਇਹ ਹੈ ਕਿ ਅਦਾਲਤਾਂ ਦੇ ਵਿੱਚ ਜਵਾਬ ਦਿੰਦੇ ਇਹ ਔਖੇ ਸੀ, ਤੇ ਇਸ ਕਰਕੇ ਹੁਣ ਇਹਨਾਂ ਨੇ ਇਹ ਰਾਹ ਲੱਭਿਆ ਵੀ ਦੇਖੋ ਜੀ ਅਸੀਂ ਤਾਂ ਹੁਣ ਆਪਦੇ ਗਲੋਂ ਇਹ ਰਸਾ ਲਾਤਾ, ਹੁਣ ਗਵਰਨਰ ਪੰਜਾਬ ਦੇਖੇ। ਗਵਰਨਰ ਪੰਜਾਬ ਵਾਲੀ ਗੱਲ ਬਾਰੇ ਅਦਾਲਤੀ ਜਾਂ ਵਕੀਲਾਂ ਵਾਲੇ ਪੱਖ ਤੋਂ ਇਹ ਗੱਲ ਆ ਰਹੀ ਆ ਕਿ ਇੱਕ ਤਾਂ ਇਹ ਕੇਸ CBI ਦਾ ਸੀ, ਜਿਹੜਾ ਬੇਅੰਤਾ ਬੁੱਚਰ ਵਾਲਾ ਕੇਸ ਆ ਨਾ, CM ਪੰਜਾਬ ਦੇ ਕਤਲ ਵਾਲਾ, ਇਹਦੀ ਜਾਂਚ ਸਜ਼ਾ CBI ਨੇ ਕਰਾਈ। ਸੋ ਇਹਦੇ ਵਿੱਚ CBI ਨੂੰ ਵਿੱਚ ਲੈਣਾ ਪੈਣਾ, ਕੇਂਦਰੀ ਏਜੰਸੀ ਆ ਉਹ, ਤੇ ਚੰਡੀਗੜ੍ਹ ਦੇ ਵਿੱਚ ਘਟਨਾ ਹੋਈ ਹੋਣ ਕਰਕੇ ਇਹ ਗਵਰਨਰ ਦਾ, ਚੰਡੀਗੜ੍ਹ ਦੇ ਪ੍ਰਸ਼ਾਸਨ ਦਾ ਮਾਮਲਾ ਵੀ ਕੇਂਦਰ ਜਾਂ ਗਵਰਨਰ ਨੇ ਹੀ ਇਹਦੇ ਬਾਰੇ, ਰਿਹਾਈ ਬਾਰੇ ਜਾਂ ਪੈਰੋਲ ਬਾਰੇ ਕੋਈ ਲਾਸਟ ਫੈਸਲਾ ਲੈਣਾ। ਕਿ ਪੰਜਾਬ ਸਰਕਾਰ ਨੇ ਤਾਂ ਜੀ ਆਪਦੇ ਵੱਲੋਂ ਕਹਿਤਾ ਵੀ ਸਾਨੂੰ ਕੋਈ ਇਤਰਾਜ਼ ਨਹੀਂ। ਹੁਣ ਜੇਕਰ ਇਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਹੁਣ ਅਗਲੀ ਜਿਹੜੀ ਗੱਲ ਆ ਉਹ BJP ਜਾਂ ਗਵਰਨਰ ਪੰਜਾਬ ਦੇ ਪਾਲੇ 'ਚ ਜਾ ਡਿੱਗੀ ਹੈ। ਗਵਰਨਰ ਪੰਜਾਬ ਦੇ ਬਾਰੇ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਕ ਮੇਲ ਮੁਲਾਕਾਤ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਧਿਰ ਦੇ ਨੁਮਾਇੰਦਿਆਂ ਦੇ ਨਾਲ ਗਵਰਨਰ ਪੰਜਾਬ ਦੀ ਹੋਈ ਆ। ਉਸ ਮੁਲਾਕਾਤ ਵਿੱਚ ਆਪਸ ਵਿੱਚ ਹੀ ਸਖਾਵੇਂ ਮਾਹੌਲ ਵਿੱਚ ਗੱਲ ਨਿਬੜੀ ਆ, ਤੇ ਉਹਨੇ ਗਵਰਨਰ ਪੰਜਾਬ ਨੇ ਵੀ ਜੋ ਗੱਲਾਂ ਕਹੀਆਂ ਕਿ ਜੀ ਤੁਸੀਂ ਫਿਰ ਬਾਹਰ ਧਰਨੇ ਮੁਜ਼ਾਹਰੇ ਜਾਂ ਜਿੰਦਾਬਾਦ ਮੁਰਦਾਬਾਦ, ਮਾਹੌਲ ਨਾ ਖਰਾਬ ਹੋ ਜੇ ਉਹਨੂੰ ਜਥੇਦਾਰ ਹਵਾਰੇ ਨੂੰ ਪੈਰੋਲ ਦਿੰਨੇ ਆ, ਤੁਸੀਂ ਕੋਈ ਇਹੋ ਜੀ ਗੱਲ ਨਾ ਬਣ ਜੇ। ਚਲੋ ਉਹ ਗੱਲਾਂ ਉਹਨਾਂ ਦਾ ਹੱਕ ਵਾ ਕਹਿਣ ਦਾ, ਤੇ ਇਹਨਾਂ ਦਾ ਕਹਿਣਾ ਕਿ ਹਾਂਜੀ ਕੋਈ ਚੱਕਰ ਨਹੀਂ। ਇਹ ਅਸੀਂ ਜਾਣਦੇ ਹਾਂ ਜਦੋਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਪਹਿਲੀ ਵਾਰ ਪੈਰੋਲ ਹੋਈ ਸੀ, ਉਦੋਂ ਵੀ ਇਹੋ ਜਿਹੀਆਂ ਗੱਲਾਂ ਵੀ ਕੀਤੀਆਂ ਸੀ ਪ੍ਰਸ਼ਾਸਨ ਨੇ, ਤੇ ਨਾ ਹੀ ਕੋਈ ਇਹੋ ਜਿਹਾ ਮਾਹੌਲ ਉਦੋਂ ਬਣਿਆ ਸੀ। ਲੋਕ ਘਰੇ ਪਿਆਰ ਸਤਿਕਾਰ ਵਾਲੇ ਮਿਲਣ ਆਉਂਦੇ ਸੀ ਤੇ ਭੁੱਲਰ ਸਾਹਿਬ ਨੂੰ ਮਿਲ ਕੇ ਚਲੇ ਜਾਂਦੇ ਸੀ। ਇਵੇਂ ਹੀ ਜਦੋਂ ਪਹਿਲੀ ਵਾਰ ਭਾਈ ਹਰਨੇਕ ਸਿੰਘ ਭੱਤ ਨੂੰ ਪੈਰੋਲ ਮਿਲੀ ਸੀ, ਉਦੋਂ ਵੀ ਇਹੋ ਜਿਹੀਆਂ ਸ਼ਰਤਾਂ ਲਾਈਆਂ ਗਈਆਂ ਸੀ। ਭਾਈ ਲਾਲ ਸਿੰਘ ਤੇ ਭਾਈ ਦਇਆ ਸਿੰਘ ਲਾਹੌਰੀਆ ਜਾਂ ਹੋਰ ਬਹੁਤ ਸਾਰੇ ਸਿੰਘਾਂ ਦਾ ਮਾਮਲਾ ਸਾਡੇ ਸਾਹਮਣੇ ਹੈ। ਇਹ ਸ਼ਰਤਾਂ ਪ੍ਰਸ਼ਾਸਨ ਰੱਖਦਾ ਹੁੰਦਾ, ਤੇ ਇਹਨਾਂ ਸ਼ਰਤਾਂ ਦੇ ਮੁਤਲਕ ਬਾਅਦ ਵਿੱਚ ਫਿਰ ਪੈਰੋਲ ਤੋਂ ਰਿਹਾਈਆਂ ਵੀ, ਪੱਕੀਆਂ ਰਿਹਾਈਆਂ, ਜਾਂ ਕਿਉਂ ਕਹੀਏ ਵੀ ਜਿਵੇਂ ਭੁੱਲਰ ਸਾਹਿਬ ਦਾ ਜਾਂ ਜਿਹੜਾ ਹੋਰ ਕਈਆਂ ਦਾ ਮਾਮਲਾ, ਉਹ ਫਿਰ ਠੀਕ ਰਾਹ ਤੇ ਤੁਰ ਪੈਂਦਾ। ਲੋਕ ਇਸ ਗੱਲ ਨੂੰ ਇਉਂ ਦੇਖ ਰਹੇ। ਪਰ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਆ ਕਿ ਜਥੇਦਾਰ ਹਵਾਰਾ ਦਾ ਮਾਮਲਾ ਇੰਡੀਅਨ ਸਟੇਟ ਲਈ ਬਿਲਕੁਲ ਹੀ ਵੱਖਰੀ ਤਰ੍ਹਾਂ ਦਾ। ਇਹਦੇ ਵਿੱਚ ਹੋਰ ਬਹੁਤ ਸਾਰੇ ਨੁਕਤੇ ਆ, ਪਰ ਇੱਕ ਨੁਕਤਾ ਸਟੇਟ ਨੂੰ ਇਹ ਵੀ ਬੜਾ ਚੁਭਦਾ ਕਿ ਜਥੇਦਾਰ ਹਵਾਰਾ ਉਹਨਾਂ ਵਿੱਚੋਂ ਆ ਜਿਹੜੇ ਬੜੈਲ ਜੇਲ੍ਹ ਤੋੜ ਕੇ ਨਿਕਲ ਗਏ ਸੀ। ਇਹ ਸਾਡੀ ਹੇਠੀ ਕੀਤੀ, ਉਦੋਂ ਬਾਅਦ ਹੀ ਦਿੱਲੀ ਲੈ ਗਏ ਤੇ ਉਦੋਂ ਤੋਂ ਦਿੱਲੀ ਹੀ ਰੱਖਿਆ ਹੋਇਆ। ਦੂਜਾ ਇਹ ਹੈ ਕਿ ਪੂਰੇ ਇੰਡੀਅਨ ਸਟੇਟ ਸਿਸਟਮ ਨੂੰ ਇਸ ਮੌਕੇ ਜਥੇਦਾਰ ਹਵਾਰਾ ਜਿਹੜਾ ਉਹ ਬੜਾ ਚੁਭਦਾ ਹੈ। ਚੁਭਦੇ ਤਾਂ ਹੋਰ ਵੀ ਨੇ, ਪਰ ਜਥੇਦਾਰ ਹਵਾਰਾ ਕਿਉਂਕਿ ਚੱਬੇ ਦੇ ਵਿੱਚ ਲੱਖਾਂ ਸੰਗਤਾਂ ਨੇ ਇਕੱਠੇ ਹੋ ਕੇ ਜਥੇਦਾਰ ਵੀ ਐਲਾਨਿਆ ਸੀ। ਸੋ ਇਸ ਨੁਕਤਾ ਨਿਗਾਹ ਤੋਂ ਜਥੇਦਾਰ ਹਵਾਰਾ ਦੀ ਜਿਹੜੀ ਪੈਰੋਲ ਜਾਂ ਰਿਹਾਈ ਬਾਰੇ ਆ, ਉਹ ਸਟੇਟ ਦਾ ਨਜ਼ਰੀਆ, ਡੀਪ ਸਟੇਟ ਜਿਹਨੂੰ ਹਕੂਮਤ ਕਹਿੰਦੇ ਆ, ਉਹ ਕੁਝ ਹੋਰ ਤਰ੍ਹਾਂ ਦਾ ਬਣ। ਹੁਣ ਜਿਹੜੀ ਇਹ ਘਟਨਾ ਵਾਪਰੀ ਆ ਬਈ ਪੰਜਾਬ ਸਰਕਾਰ ਨੇ, ਭਗਵੰਤ ਮਾਨ ਮੁੱਖ ਮੰਤਰੀ ਨੇ ਜਿਹੜੀ ਚਿੱਠੀ ਲਿਖੀ ਆ, ਉਹ ਕੱਲੀ ਅਜੇ ਚਿੱਠੀ ਲਿਖੀ ਹੈ। ਸਾਡੇ ਬਹੁਤ ਸਾਰੇ ਭਰਾ ਜਿਹੜੇ ਨੇ
ਉਹ ਇਉਂ ਸੋਚਣ ਲੱਗ ਪਏ ਵੀ ਸ਼ਾਇਦ ਪੱਕੀ ਗੱਲ ਹੀ ਹੋ ਗਈ ਜੀ, ਹੁਣ ਤਾਂ ਪੈਰੋਲ ਮਿਲੀ ਕਿ ਮਿਲੀ। ਪਰ ਜਿੰਨਾ ਕੁ ਸਾਡਾ ਵਾਹ ਪਿਆ ਇਸ ਸਿਸਟਮ ਨਾਲ, ਇਹ ਪਤਾ ਹੀ ਨਹੀਂ ਜੀ ਕੀ ਕਦੋਂ ਕੀ ਵਾਪਰ। ਮੈਂ ਦੋ ਗੱਲਾਂ ਦੱਸਣੀਆਂ ਚਾਹੁੰਦਾ। ਪਹਿਲੀ ਤਾਂ ਇਹ ਕਿ ਆਪਾਂ ਚੇਤੇ ਕਰੋ ਵੀ 550 ਸਾਲਾ ਜਦੋਂ ਮਨਾਇਆ ਪਹਿਲੀ ਪਾਤਸ਼ਾਹੀ ਦਾ, ਉਦੋਂ ਮੋਦੀ ਸਰਕਾਰ ਨੇ ਐਲਾਨ ਕੀਤਾ ਕਿ ਫਲਾਣੇ ਫਲਾਣੇ ਸਿੰਘ ਜਿਹੜੇ ਆ ਉਹਨਾਂ ਦੀਆਂ ਰਿਹਾਈਆਂ ਹੋਣਗੀਆਂ। ਜਥੇਦਾਰ ਹਵਾਰਾ ਤੋਂ ਬਗੈਰ ਕਈ ਜਿਹੜੀਆਂ ਰਿਹਾਈਆਂ ਦਾ ਐਲਾਨ ਕਰਤਾ, ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਜਿਹੜੀ ਸੀ ਉਹ ਟਾਲ ਕੇ ਉਮਰ ਕੈਦ ਚ ਬਦਲਣ ਦਾ ਐਲਾਨ ਕਰਤਾ। ਇਹ ਐਲਾਨ ਜਦੋਂ ਆਇਆ ਤੇ ਪੰਥ ਨੇ ਜਕਾਰੇ ਛੱਡਤੇ, ਪਰ ਬਾਅਦ ਚੋਂ ਮੁੱਕਰ ਗਏ। ਹੁਣ ਜਿਹੜੇ ਬਾਦਲ ਕਿਆਂ ਵਰਗੇ ਜਾਂ ਬਾਬੇ ਧੁੰਮੇ ਵਰਗੇ ਜਾਂ ਹੋਰ ਬਹੁਤ ਸਾਰੇ ਨੇ, ਇਹਨਾਂ ਸਾਰਿਆਂ ਨੇ ਕਦੇ ਉਹਨਾਂ ਨੂੰ ਨਾ ਪੁੱਛਿਆ ਤੇ ਨਾ ਗਾਹ ਪੁੱਛਣਾ ਕਿ ਜੀ ਤੁਸੀਂ ਉਦੋਂ ਵਾਅਦਾ ਕੀਤਾ ਸੀ, ਤੁਸੀਂ ਕੌਮ ਨਾਲ ਪੰਜਾਬ ਨਾਲ ਮੁੱਕਰ ਗਏ। ਹੁਣ ਉਵੇਂ ਹੀ ਇਸ ਮੌਕੇ ਜੋ ਹਾਲਾਤ ਨੇ ਉਹ ਇਹ ਆ ਕਿ ਮੋਦੀ ਸਰਕਾਰ, ਬੀਜੇਪੀ, ਆਰਐਸਐਸ ਗਵਰਨਰ ਪੰਜਾਬ ਨੂੰ ਜੇ ਓਕੇ ਕਰੂ ਤਾਂ ਇਹ ਪੈਰੋਲ ਦੀ ਕਾਰਵਾਈ ਅੱਗੇ ਵਧਣੀ। ਜਿਹੜੇ ਅੱਗੇ ਕਹਿ ਕੇ ਮੁੱਕਰ ਚੁੱਕੇ ਆ ਉਹਨਾਂ ਨੂੰ ਹੁਣ ਮੁੱਕਰਨ ਚ ਕੀ ਹੈ ਜੀ, ਮਿੰਟ ਲਾਉਂਦੇ ਆ ਜੀ। ਇਹ ਤਾਂ ਹੋਇਆ ਇੱਕ ਨੁਕ। ਦੂਜਾ ਇਹ ਆ ਕਿ ਇੱਕ ਵਾਰੀ ਸਾਡੇ ਜਦੋਂ ਮੈਂ ਨਾਭੇ ਜੇਲ੍ਹ ਸੀਗਾ 2009-8-9 ਦੀ ਗੱਲ ਆ, ਉੱਥੇ ਮੈਨੂੰ ਭਾਈ ਲਾਲ ਸਿੰਘ ਅਕਾਲਗੜ੍ਹ ਉਹਨਾਂ ਨੇ ਇਹ ਗੱਲ ਦੱਸੀ ਕਿ ਇੱਕ ਵਾਰ ਉਹਨਾਂ ਦਾ, ਕਿਉਂਕਿ ਅਹਿਮਦਾਬਾਦ ਦਾ ਕੇਸ ਸੀਗਾ, ਉਹਨਾਂ ਨੂੰ ਕੈਦ ਪੂਰੀ ਕੱਟਣ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਹੁੰਦੀ ਆ ਉਹ ਮੁਕੰਮਲ ਕਰਕੇ ਘਰ ਨੂੰ ਤੋਰਤਾ। ਉਹ 2-3 ਮਹੀਨੇ ਘਰ ਵੀ ਰਹਿ ਲਏ, ਪਰ ਫਿਰ ਅਹਿਮਦਾਬਾਦ ਦੀ ਸਰਕਾਰ ਨੇ ਹਾਈ ਕੋਰਟ ਚ ਪਾਤੀ ਉਹਦੀ ਰਿਹਾਈ ਦੇ ਖਿਲਾਫ ਕਾਰਵਾਈ, ਤੇ ਨਾਲੇ ਤਾਂ ਸੱਦਾ ਆ ਗਿਆ ਵੀ ਵਾਪਸ ਆ ਜਾਓ। ਤੇ ਮੈਂ ਉੱਥੇ ਜਾ ਕੇ ਪੁੱਛਿਆ, ਮੈਂ ਕਿਹਾ ਜੀ ਅਸੀਂ ਤਾਂ ਤੁਹਾਡੀਆਂ ਖਬਰਾਂ ਪੜ੍ਹੀਆਂ ਸੀ ਵੀ ਤੁਸੀਂ ਰਿਹਾ ਹੋ ਗਏ, ਘਰ ਚਲੇ ਗਏ। ਫਿਰ ਉਹਨਾਂ ਨੇ ਗੱਲ ਸੁਣਾਈ। ਸੋ ਇਸ ਤਰੀਕੇ ਨਾਲ ਇੱਥੇ ਰਿਹਾਈਆਂ, ਪੈਰੋਲਾਂ, ਇਹ ਬੜਾ, ਇਹ ਨਹੀਂ ਗਾ ਵੀ ਕੋਈ ਕਾਨੂੰਨ ਕਨਾਨ ਵਾਲੀ ਗੱਲ ਆ। ਦੋ ਕਾਨੂੰਨ ਆ ਇਸ ਮੁਲਕ 'ਚ, ਸਿੱਖਾਂ ਬਾਰੇ ਜਾਂ ਹੋਰ ਘੱਟ ਗਿਣਤੀਆਂ ਬਾਰੇ ਕਾਨੂੰਨ ਹੋਰ ਆ। ਹਿੰਦੂ ਜਿਹੜਾ ਹੈ ਉਹ ਚਾਹੇ ਜੋ ਮਰਜ਼ੀ ਆ, ਉਹਦੇ ਤਾਂ ਮੌਜਾਂ ਹੀ ਨੇ। ਖੈਰ, ਆਪਣੇ ਭਰਾ ਕਈ ਵਾਰੀ ਗੱਲ ਕਰਦੇ ਆ ਕਿ ਜੀ ਡੇਰਾ ਸਰਸਾ ਦਾ ਮੁਖੀ ਜਿਹੜਾ ਬਲਾਤਕਾਰ ਅਤੇ ਆਪਦੇ ਚੇਲੇ ਬਾਲ ਕੇ ਜਿਹੜੇ ਸੀ, ਆਪਦੀਆਂ ਚੇਲੀਆਂ, ਉਹਨਾਂ ਦੇ ਬਲਾਤਕਾਰ ਤੇ ਕਤਲ ਦੇ ਕੇਸ ਉੱਤੇ, ਤੇ ਵੀ ਉਹ ਹਰ ਰੋਜ਼ ਹੀ ਪੈਰੋਲ ਤੇ ਰਹਿੰਦਾ। ਭਾਈ ਉਹ ਇੰਡੀਅਨ ਸਟੇਟ ਦਾ ਹੱਥ ਠੋਕਾ ਹੈ, ਉਹ ਹਿੰਦੂ ਤਬ ਨੂੰ ਵਾਰਾ ਖਾਂਦਾ। ਕਿੱਥੇ ਜਥੇਦਾਰ ਹਵਾਰੇ ਦਾ ਕਰਤਾਰ ਤੇ ਕਿੱਥੇ ਉਹ ਸਾਧ ਦਾ, ਦੋਨਾਂ 'ਚ ਬਹੁਤ ਫਰਕ ਆ। ਚੇਤੇ ਕਰੋ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿੱਛੇ ਜੇ ਅਮਿਤ ਸ਼ਾਹ ਨੂੰ ਪੁੱਛਿਆ ਸਵਾਲ, ਤਾਂ ਭਾਵੇਂ ਭਾਈ ਰਾਜੋਆਣੇ ਦੇ ਮੁਤਲਕ ਪੁੱਛਿਆ ਸੀ, ਪਰ ਜਿਸ ਤਰੀਕੇ ਨਾਲ ਪ੍ਰਤੀਕਿਰਿਆ ਆਈ ਸੀ ਅਮਿਤ ਸ਼ਾਹ ਨੇ, ਜਿੰਨਾ ਤਲਖੀ ਨਾਲ ਜਵਾਬ ਦਿੱਤਾ ਸੀ, ਉਹ ਅਸਲ ਵਿੱਚ ਪੂਰੀ ਸਿੱਖ ਧਰਮ ਦੇ ਖਿਲਾਫ ਜਾਂ ਸਿੱਖ ਜੁਝਾਰੂਆਂ ਦੇ ਖਿਲਾਫ ਜੋ ਨਫ਼ਰਤ ਆ, ਉਹ ਜਵਾਬ ਸੀ ਉਹਨਾਂ। ਸੋ ਇਹ ਮੰਨ ਲੈਣਾ ਕਿ ਜੀ ਚਿੱਠੀ ਲਿਖਤੀ ਭਗਵੰਤ ਸਿੰਘ ਮਾਨ ਨੇ ਤੇ ਰਿਹਾਈ ਹੋ ਗਈ, ਪੈਰੋਲ ਮਿਲ ਗਈ, ਇਹ ਅਜੇ ਬੜੀ ਦੂਰ ਆ ਗੱਲ। ਲੋਕ ਤਾਂ ਇਹ ਵੀ ਸੋਚ ਰਹੇ ਨੇ ਕਿ ਜਦੋਂ ਇਹ 15 ਅਗਸਤ ਦਾ ਸਿੱਖ ਜਥੇਬੰਦੀਆਂ ਨੇ ਪ੍ਰੋਗਰਾਮ ਐਲਾਨਿਆ, ਤਾਂ ਜਿਹੜਾ ਸਰਕਾਰੀ ਤੰਤਰ ਉਹਦੇ ਨਾਲ ਭਗਵੰਤ ਮਾਨ ਨੂੰ ਜਦੋਂ ਉਹਨਾਂ ਨੇ ਸਮਝਾਇਆ ਕਿ ਜਿੱਥੇ ਵੀ ਤੇਰਾ ਪ੍ਰੋਗਰਾਮ ਹੋਊਗਾ 15 ਅਗਸਤ ਨੂੰ ਝੰਡਾ ਚਲਾਉਣ, ਜੇ ਉੱਥੇ ਕੋਈ ਹਿਲਜੁਲ ਹੋ ਗਈ ਤੇ ਲਾਠੀ ਚਾਰਜ ਕਰਨਾ ਪੈ ਜੇ, ਮਾਹੌਲ ਖਰਾਬ ਹੋ ਜੇ, ਇਹਦੇ ਨਾਲ ਤੇਰਾ ਹੀ ਸਿਆਸੀ ਤੌਰ ਤੇ ਨੁਕਸਾਨ ਹੋਣਾ, ਇਹ ਇਸ ਕਰਕੇ ਕੋਈ ਹੱਲ ਕੱਢੋ। ਸੋ ਉਹਨੇ ਇੱਕ ਤਰੀਕੇ ਨਾਲ ਇਹਨਾਂ ਪੰਥਕ ਜਥੇਬੰਦੀਆਂ ਨੂੰ, ਖਾਲਿਸਤਾਨੀ ਧਿਰਾਂ ਨੂੰ ਆਪਦੇ ਵੱਲੋਂ ਦੱਸਦਾ ਕਿ ਦੇਖੋ ਜੀ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਆ, ਤੁਸੀਂ ਜਿਹੜੀ ਗੱਲ ਕਹਿੰਦੇ ਹੋ ਮੈਂ ਚਿੱਠੀ ਲਿਖ ਦਿੰਦਾ, ਮੇਰੇ ਹੱਕ 'ਚ ਤਾਂ ਇੰਨਾ ਕੀ ਆ ਹੱਥ 'ਚ ਮੇਰੇ, ਤੇ ਬਾਕੀ ਗੱਲ ਤਾਂ ਹੁਣ ਫਿਰ ਗਵਰਨਰ ਪੰਜਾਬ ਦੇ ਹੱਥ 'ਚ। ਸੋ ਭਾਈ ਜਗਤਾਰ ਸਿੰਘ ਹਵਾਰੇ ਦੇ ਪੈਰੋਲ ਦੇ ਮਾਮਲੇ ਵਿੱਚ 15 ਅਗਸਤ ਨੂੰ ਜਿਹੜਾ ਰੋਸ
ਭਗਵੰਤ ਮਾਨ ਅਤੇ ਪੰਜਾਬ ਸਰਕਾਰ ਖਿਲਾਫ ਸੀ, ਉਹਨੂੰ ਘਟਾਉਣ ਦਾ ਵੀ ਇਹ ਚਿੱਠੀ ਇੱਕ ਜ਼ਰੀਆ ਮੰਨੀ ਜਾ ਰਹੀ। ਦੂਜੇ ਪਾਸੇ ਜਿਹੜੀਆਂ ਜਥੇਬੰਦੀਆਂ ਨੇ ਇਹ ਸੱਦਾ ਦਿੱਤਾ ਹੋਇਆ, ਉਹਨਾਂ ਦੀ ਤਿਆਰੀ ਪੂਰੀ ਆ। ਅਜੇ 4-5 ਦਿਨ ਵਿਚਾਲੇ ਹੈਗੇ ਆ, ਤੋਂ 5 ਦਿਨ ਦੇ ਵਿੱਚ ਹੋਰ ਜ਼ਿਆਦਾ ਤਿਆਰੀ ਕਰ ਲੈਣਗੇ। ਇਸ ਵਾਰ ਜਿਹੜਾ ਭਾਰਤ ਦਾ ਆਜ਼ਾਦੀ ਦਿਹਾੜਾ ਕਹਿੰਦੇ ਆ, ਆਪਣਾ ਤਾਂ ਉਜਾੜੇ ਦਾ ਦਿਹਾੜਾ, ਪੰਜਾਬ ਦਾ ਉਜਾੜਾ ਹੋਇਆ ਸੀ ਸੋ ਉਸ ਨੂੰ ਮਨਾਉਣ ਦੇ ਮੌਕੇ ਪੰਜਾਬ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਹੋ ਰਿਹਾ, ਇਹਦੀ ਬੜੀ ਚਰਚਾ। ਸਾਨੂੰ ਯਕੀਨ ਆ ਕਿ ਐਤਕੀ ਸਿੱਖ ਜਥੇਬੰਦੀਆਂ ਚੰਡੀਗੜ੍ਹ ਦੇ ਵਿੱਚ ਆਪਦਾ ਰੋਸ ਜਿਹੜਾ ਹੈ, ਬੇਸ਼ੱਕ ਮੁੱਖ ਮੁੱਦਾ ਜਥੇਦਾਰ ਹਵਾਰੇ ਵਾਲਾ ਰਹਿਣਾ, ਨਜ਼ਰਬੰਦ ਸਿੰਘਾਂ ਵਾਲਾ ਰਹਿਣਾ, ਪਰ ਹੋਰ ਵੀ ਸਾਰੇ ਜਿਹੜੇ ਮਸਲੇ ਆ ਕੌਮ ਦੀ ਗੁਲਾਮੀ ਸਮੇਤ ਹੋਰ ਸਭ ਕੁਝ, ਉਹ ਵੀ ਉੱਥੇ ਚਰਚਾ 'ਚ ਰਹਿਣਗੇ। ਤੇ ਇੱਥੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਸਾਡੀ ਕੌਮ ਨੂੰ ਜਿਹੜਾ 'ਚ ਨਜ਼ਰਬੰਦ ਸਿੰਘਾਂ ਬਾਰੇ ਹੁਣ ਇੰਡੀਅਨ ਸਟੇਟ ਦੇ ਏਜੰਡੇ ਤਹਿਤ, ਕਿਉਂਕਿ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਇਹ ਭੁਲਾ ਦੇਣੇ ਹਨ, ਹੁਣ ਭੁੱਲਦੇ ਵੀ ਜਾ ਰਹੇ। ਜੇਕਰ ਜੱਗੀ ਜੌਹਲ ਦੇ ਨਾਲ ਫੜੇ ਗਏ ਸਿੰਘਾਂ ਦਾ ਨਾਂ ਲਈਏ, ਕਿਸੇ ਨੂੰ ਪੁੱਛੀਏ ਤਾਂ ਕਿਸੇ ਨੂੰ ਪਤਾ ਨਹੀਂ ਵੀ ਉਹਦੇ ਨਾਲ ਕਿਹੜੇ ਕਿਹੜੇ ਸਿੰਘ ਸੀ। ਜੱਗੀ ਜੌਹਲ ਵੀ ਇੰਗਲੈਂਡ ਦਾ ਹੋਣ ਕਰਕੇ ਉਹਦੀ ਚਰਚਾ ਛਿੜੀ ਰਹਿੰਦੀ ਆ ਕਿਸੇ ਨਾ ਕਿਸੇ ਕਾਰਨ, ਤੇ ਇਹ ਗੱਲ ਮਾੜੀ ਵੀ ਆ। ਸਾਰਿਆਂ ਦਾ ਇੱਕੋ ਜਿਹਾ ਪਾਣ ਆ ਸਾਡੀ ਕੌਮ ਨੂੰ, ਸਾਰਿਆਂ ਦਾ ਪਤਾ ਹੋਣਾ ਚਾਹੀਦਾ। ਮੈਨੂੰ ਇਹ ਗੱਲ ਇਸ ਕਰਕੇ ਕਰਨੀ ਪੈ ਰਹੀ ਆ ਕਿ ਜਦੋਂ ਮੈਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਵਾਰਸਾਂ ਕੋਲ ਗਿਆ 2012 'ਚ, ਜਦੋਂ ਫਾਂਸੀ ਦਾ ਹੁਕਮ ਹੋ ਗਿਆ, ਉਹਨਾਂ ਦੇ ਪਰਿਵਾਰ ਦਾ ਇਹੀ ਗਿਲਾ ਸੀ ਕਿ ਤੁਸੀਂ ਸਾਰਿਆਂ ਨੇ ਇਕੱਲੇ ਹਵਾਰੇ ਤੋਂ ਬਗੈਰ ਕਿਸੇ ਹੋਰ ਦਾ ਨਾਂ ਲਿਆ ਕਦੇ। ਤੇ ਉਹਨਾਂ ਨੇ ਕਾਫੀ ਸਾਰੇ ਮੈਗਜ਼ੀਨ ਅਖਬਾਰ ਮੇਰੇ ਮੂਹਰੇ ਕੱਢ ਕੇ ਸੁੱਟਦੇ ਵੀ ਆ, ਤੁਸੀਂ ਦੇਖੋ ਕਦੇ ਚ ਭਾਈ ਰਾਜੋਆਣੇ ਦਾ ਜਾਂ ਦਿਲਾਵਰ ਸਿੰਘ ਦਾ ਕਦੇ ਨਾਂ ਹੈਗਾ, ਉਹ ਸ਼ਹੀਦ ਹੋ ਗਿਆ ਕੌਮ ਲਈ। ਸੋ ਉੱਥੇ ਮੈਨੂੰ ਇਹ ਗੱਲ ਕਹਿਣ 'ਚ ਕੋਈ ਇਤਰਾਜ਼ ਸ਼ਰਮ ਨਹੀਂ ਹੈ। ਇਹ ਸਾਡੀ ਕੌਮ ਦੀ ਗਲਤੀ ਆ ਕਿ ਅਸੀਂ ਇੱਕ ਸਿੰਘ ਨੂੰ ਜ਼ਿਆਦਾ ਚੱਕਦੇ ਆ, ਇੱਕ ਕੇਸ ਵਿੱਚੋਂ ਬਾਕੀ ਭੁਲਾ ਦਿੰਦੇ। ਭਾਈ ਹਵਾਰੇ ਨੂੰ ਪਿਆਰ ਮਿਲਦਾ, ਚੰਗੀ ਗੱਲ ਆ, ਪਰ ਬਾਕੀਆਂ ਦੀ ਵੀ ਓਡੀ ਕੁਰਬਾਨੀ। ਇਵੇਂ ਹੀ ਜੱਗੀ ਜੌਹਲ ਤੋਂ ਬਗੈਰ ਬਾਕੀਆਂ ਦਾ ਚੇਤਾ ਹੀ ਨਹੀਂ ਸਾਨੂੰ। ਇਵੇਂ ਹੀ ਹੋਰ ਕਈ ਮਾਮਲਿਆਂ ਵਿੱਚ ਇਹ ਗੱਲ ਚੱਲਦੀ ਆ। ਬਾਅਦ ਵਿੱਚ ਮਨੁੱਖ ਜਦੋਂ ਆਪਸ ਵਿੱਚ ਹੀ, ਕਿਉਂਕਿ ਮਨੁੱਖ ਮਨੁੱਖ ਹੀ ਹੁੰਦਾ, ਜੇਲ੍ਹ ਦੇ ਵਿੱਚ ਕਈ ਵਾਰੀ ਇਹ ਗੱਲ ਜ਼ਿਆਦਾ ਤੰਗ ਕਰਦੀ ਆ ਕਿ ਜੇਕਰ ਕੋਈ ਲਾਊ ਬੁਝਾਊ ਹੋਵੇ, ਉਹ ਤਰੀਕ ਤੇ ਮਿਲ ਕੇ ਕਹਿ ਦੇਵੇ ਵੀ ਯਾਰ ਤੁਹਾਡਾ ਤਾਂ ਬਾਹਰ ਕੋਈ ਜ਼ਿਕਰ ਹੀ ਨਹੀਂ। ਇਸੇ ਕਰਕੇ ਹੁਣ ਭਾਈ ਅਮਰਤਪਾਲ ਸਿੰਘ ਆ ਡਿਬਰੂਗੜ੍ਹ ਬੈਠਾ, ਤੇ ਬਾਕੀ ਵੀ ਤਾਂ ਉਹੋ ਜਿਹੀ ਵੀ ਕੈਦ ਕੱਟ ਰਹੇ ਨੇ। ਤੇ ਇੱਥੇ ਇਕੱਲੇ ਅਮਰਤਪਾਲ ਸਿੰਘ ਦਾ ਜ਼ਿਕਰ ਆਊਗਾ ਤਾਂ ਬਾਕੀਆਂ ਨੂੰ ਇਹ ਗੱਲ ਦੀ ਤਕਲੀਫ ਹੋਏਗੀ ਹੋਈ। ਕਈਆਂ ਨੂੰ ਇਹ ਗੱਲ ਲੱਗਦੀ ਆ ਵੀ ਐਵੇਂ ਹੀ ਆ, ਪਰ ਇਹ ਸੱਚਾਈ ਆ ਕਿ ਸਾਡੇ ਵਿੱਚ ਇਹ ਪ੍ਰੋਬਲਮ ਹੈਗੀ ਹੈ। ਮੈਂ ਅਗਲੀ ਗੱਲ ਜਿਹੜੀ ਕਰਨੀ ਆ ਉਹ ਇਹ ਹੈ ਕਿ ਜਿਹੜੇ ਸਿੰਘ ਹਥਿਆਰਬੰਦ ਗਰੀਲਾ ਜਾਂ ਜੁਝਾਰੂ ਕਾਰਵਾਈਆਂ ਦੇ ਵਿੱਚ ਫੜੇ ਜਾਂਦੇ ਆ, ਹਰ ਸਾਲ ਖਬਰਾਂ ਤੁਸੀਂ ਪੜ੍ਹਦੇ ਹੋ ਕਿ ਪੰਜਾਬ ਪੁਲਿਸ ਕਹਿੰਦੀ ਆ ਕਿ ਜੀ ਅਸੀਂ ਇੰਨੇ ਖਾੜਕੂ ਫੜ ਲਏ, ਇੰਨੇ ਹਥਿਆਰ ਫੜ ਲਏ। ਉਹ ਸਾਰੇ ਜਿਹੜੇ ਨੌਜਵਾਨ ਨੇ ਉਹਨਾਂ ਨਾਲ ਥਾਣਿਆਂ 'ਚ ਬਹੁਤ ਬੁਰੀ ਹੁੰਦੀ। ਇੰਟੈਰੋਗੇਸ਼ਨ ਕੱਟਣ ਤੋਂ ਬਾਅਦ ਉਹ ਜੇਲ੍ਹ ਜਾਂਦੇ ਨੇ। ਜੇਲ੍ਹਾਂ ਦੇ ਵਿੱਚ ਵੀ ਉਹਨਾਂ ਤੋਂ ਜਿਹੜਾ ਪਹਿਲਾ ਮਾਹੌਲ ਸੀ ਉਹ ਜਿਹਾ ਮਾਹੌਲ ਨਹੀਂ ਹੈ। ਹੁਣ ਉਹ ਜਿਸ ਕੌਮ ਲਈ ਕੈਦਾਂ ਕੱਟ ਰਹੇ ਨੇ, ਉਹ ਕੰਮ ਤਾਂ ਕੋਈ ਕੌਮ ਦਾ ਕਰਦੇ ਕਰਦੇ ਜੇਲ੍ਹ ਜਾਂਦੇ ਹਨ, ਉੱਥੇ ਉਹਨਾਂ ਦੀ ਕੋਈ ਗੱਲ ਨਹੀਂ ਹੁੰਦੀ। ਸਾਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਵੀ ਕਿੰਨੇ। ਪਿੱਛੇ ਜੇ ਜਦੋਂ ਅਸੀਂ ਜੇਲ੍ਹਾਂ ਚੋਂ ਨਿਕਲੇ ਸੀ, ਉਦੋਂ ਅਸੀਂ ਲਿਸਟਾਂ ਬਣਾਈਆਂ ਵੀ ਕਿਹੜੀ ਜੇਲ੍ਹ 'ਚ ਕੌਣ ਕੌਣ ਸਿੰਘ ਆ। ਤੇ ਕੱਲ ਪਰਸੋਂ ਵੀ ਮੈਂ ਇੱਥੇ ਕਈ ਅਖਬਾਰਾਂ ਨੂੰ ਜਿਹੜੇ ਲਿਖਦੇ ਆ, ਅਖਬਾਰ ਵੀ ਅੱਜ ਕੱਲ੍ਹ ਉਹਨਾਂ ਨਹੀਂ ਪੜ੍ਹਿਆ ਜਾਂਦਾ, ਸੋਸ਼ਲ ਮੀਡੀਆ ਦਾ ਜ਼ਮਾਨਾ। ਮੈਂ ਕਈਆਂ ਨੂੰ ਆਖਿਆ, ਮੈਂ ਕਿਹਾ ਉਹਨਾਂ ਬਾਰੇ ਵੀ ਲਿਖਿਆ ਕਰੋ। ਉਹ ਕਿਹੜਾ ਵਿਚਾਰੇ ਆਪਦੇ ਵੱਲੋਂ ਆਪਦੀ ਗੱਲ ਆਪ ਕਰ ਸਕਦੇ ਆ। ਜਿਹੜਾ 'ਚ ਨਜ਼ਰਬੰਦ ਸਿੰਘਾਂ ਬਾਰੇ ਜਾਂ ਉਹਨਾਂ ਦੇ ਕੇਸਾਂ ਬਾਰੇ, ਉਹਨਾਂ ਦੇ ਮਸਲਿਆਂ ਬਾਰੇ ਬਹੁਤ ਜ਼ਿਆਦਾ ਅਸੀਂ ਢਿੱਲੇ ਪੈ ਗਏ। ਜਥੇਦਾਰ ਹਵਾਰਾ ਜੇ ਆ ਜਾਣ ਤਾਂ ਮੈਨੂੰ ਲੱਗਦਾ ਉਹ ਵੀ ਆ ਕੇ ਇਹ ਮੁੱਦਾ ਜ਼ਰੂਰ ਉਠਾਉਣਗੇ ਕਿ ਸਾਡੇ
ਦਿੱਲੀ ਦੇ ਵਿੱਚ ਜਿਹੜੇ ਹੋਰ ਭਰਾ ਨੇ ਉਹਨਾਂ ਦੀਆਂ ਵੀ ਲੋੜਾਂ ਨੇ, ਉਹਨਾਂ ਬਾਰੇ ਵੀ ਗੱਲ ਕਰਿਆ ਕਰੀ। ਖੈਰ, ਜਿਹੜਾ ਇਹ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਹੱਕ ਵਿੱਚ ਉਹਦੀ ਪੈਰੋਲ ਦੇ ਮੁਤਲਕ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਚਿੱਠੀ ਲਿਖੀ ਹੈ, ਉਹਦੇ ਬਾਰੇ ਇੱਕ ਪੱਖ ਇਹ ਵੀ ਦੱਸਿਆ ਜਾ ਰਿਹਾ ਕਿ ਪਿਛਲੇ ਦਿਨੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਸ ਵਿੱਚ ਹੀ ਜੱਫੀ ਪਾ ਕੇ ਬੈਠੇ ਸੀ, ਤੇ ਇਸ ਤੋਂ ਬਾਅਦ ਵਿੱਚ ਆਪਦੇ ਜਿਹੜੇ 5-4 ਉਹਨਾਂ ਦੇ ਲੀਡਰ ਬਚੇ ਆ, ਬਾਕੀ ਤਾਂ ਖੱਖੜੀਆਂ ਕਰੇਲੇ ਹੋਏ ਫਿਰਦੇ ਆ, ਤੇ ਉਹਨਾਂ ਅਕਾਲੀ ਦਲ ਦੇ ਆਗੂਆਂ ਦੇ ਨਾਲ ਚੰਡੀਗੜ੍ਹ 'ਚ ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਜਿਹੜੇ ਬੀਜੇਪੀ ਦੇ 2 ਕਾਨੂੰਨ ਫਸੇ ਹੋਏ ਨੇ, ਉਹਨਾਂ ਦੇ ਵਿੱਚ ਅਸੀਂ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਹਮਾਇਤ ਕਰਾਂਗੇ। ਇੱਕ ਬਿੱਲ ਫਸਿਆ ਹੋਇਆ ਕਾਨੂੰਨ ਬਣਨ ਤੋਂ, ਜਿਹਦੇ ਵਿੱਚ ਔਰਤਾਂ ਦੇ ਰਾਖਵੇਂ ਕਰਨ ਦਾ ਮੁੱਦਾ। ਦੂਸਰਾ ਹੈਗਾ ਡਿਮਿਟੀਲੇਸ਼ਨ ਕਹਿੰਦੇ ਆ, ਜਾਣੀ ਕਿ ਜਿਹੜੀ ਹੱਦਬੰਦੀ ਕਰਨੀ ਆ MLA ਤੇ MP ਦੇ ਹਲਕਿਆਂ, ਇਹਦਾ ਰੌਲਾ ਬਹੁਤ ਪਿਆ ਹੋਇਆ। ਇਹ ਜਿਹੜੀ ਨਵੀਂ ਹੱਦਬੰਦੀ ਹੋ ਰਹੀ ਆ, ਇਹਦੇ ਵਿੱਚ ਕੀ ਆ ਕਿ ਆਬਾਦੀ ਦੇ ਹਿਸਾਬ ਨਾਲ ਕਿਸੇ ਸੂਬੇ ਦੀਆਂ MP ਦੀਆਂ ਸੀਟਾਂ ਵਧਣੀਆਂ ਜਾਂ ਘਟਣੀਆਂ ਨੇ। ਪਹਿਲਾਂ ਪਿਛਲੇ 40-50-60 ਸਾਲ ਪੰਜਾਬ ਸਰਕਾਰ, ਭਾਰਤ ਸਰਕਾਰ ਨੇ ਬੜਾ ਰੌਲਾ ਪਾਇਆ ਕਿ ਆਬਾਦੀ ਘਟਾਓ, ਸਾਡੇ ਪੰਜਾਬ ਨੂੰ ਜਾਂ ਦੱਖਣੀ ਭਾਰਤ ਦੇ ਕੁਝ ਸੂਬਿਆਂ ਨੂੰ ਪੜ੍ਹੇ ਲਿਖੇ ਸੂਬੇ ਮੰਨਿਆ ਜਾਂਦਾ। ਇਹਨਾਂ ਸੂਬਿਆਂ ਦੇ ਲੋਕਾਂ ਨੇ ਹਮ ਦੋ ਹਮਾਰੇ ਦੋ ਇਸ ਗੱਲ ਨੂੰ ਮੰਨ ਕੇ ਆਬਾਦੀ ਬਹੁਤ ਘਟਾਈ। ਹੁਣ ਜਦੋਂ ਇਹਨਾਂ ਨੇ ਸਰਕਾਰ ਦੇ ਮਗਰ ਲੱਗ ਕੇ ਆਬਾਦੀ ਘਟਾ ਦੀ, ਤਾਂ ਜਦੋਂ ਹੁਣ ਸਾਰੇ ਭਾਰਤ ਦੇ MP MLA ਹਲਕਿਆਂ ਦੀ ਹੱਦਬੰਦੀ ਦਾ ਸਮਾਂ ਆਇਆ ਨਵੇਂ ਤਰੀਕੇ ਨਾਲ ਕਰਨ ਦਾ, ਉਹ ਕਹਿੰਦੇ ਜੀ ਵੀ ਤੁਹਾਡੀ ਆਬਾਦੀ ਘੱਟ ਵਾ ਤੇ ਤੁਹਾਡੇ ਫਿਰ MP ਤੇ MLA ਦੇ ਹਲਕੇ ਵੀ ਘਟਣੇ ਚਾਹੀਦੇ। ਹੁਣ ਉਹ ਸਾਰੇ ਜਿਹੜੇ ਸੂਬੇ ਨੇ ਉਹ ਰੌਲਾ ਪਾਉਂਦੇ ਆ ਕਿ ਜਿਨ੍ਹਾਂ ਨੇ ਆਬਾਦੀ ਨਹੀਂ ਘਟਾਈ, ਸਰਕਾਰ ਦਾ ਤੁਹਾਡੀ ਦਾ ਹੁਕਮ ਨਹੀਂ ਮੰਨਿਆ, ਜਿਹੜੇ UP ਬਿਹਾਰ ਵਰਗੇ ਸੂਬੇ ਆ, ਮੱਧ ਪ੍ਰਦੇਸ਼ ਵਰਗੇ, ਉਹਨਾਂ ਸੂਬਿਆਂ ਨੂੰ ਤਾਂ ਫਿਰ ਫਾਇਦਾ ਹੀ ਹੋਇਆ, ਉਹਨਾਂ ਨੇ ਆਬਾਦੀ ਨਹੀਂ ਘਟਾਈ, ਤੁਹਾਡੇ ਹੁਕਮ ਨਹੀਂ ਮੰਨੇ, ਸਰਕਾਰੀ ਪਲੈਨਿੰਗ ਨੂੰ ਅਸਫਲ ਬਣਾਇਆ। ਇਸ ਗੱਲ ਸਮੇਤ ਹੋਰ ਕਈ ਕਾਰਨ ਵੀ ਨੇ, ਕਿਉਂਕਿ ਸਾਫ਼ ਦਿਖ ਰਿਹਾ ਕਿ ਇਹ ਜਿਹੜੀ ਨਵੇਂ ਸਿਰਿਓਂ ਹੱਦਬੰਦੀ ਕੀਤੀ ਜਾ ਰਹੀ ਹੈ, ਇਹ BJP ਦੇ ਪੱਖ ਤੋਂ ਕੀਤੀ ਜਾ ਰਹੀ ਆ, ਜਿਹਦੇ ਨਾਲ ਸਦਾ BJP ਜਿਹੜੀ ਆ ਉਹਦੇ ਹੱਕ ਵਿੱਚ ਸੱਤਾ ਰਵੇ। ਇਸ ਗੱਲ ਨੂੰ ਮੁੱਖ ਰੱਖ ਕੇ ਬਹੁਤ ਸਾਰੀਆਂ ਧਿਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਤੇ ਜਦੋਂ ਇਹ ਬਿੱਲ ਉੱਥੇ ਲਿਆਂਦਾ ਸੀ ਪਾਰਲੀਮੈਂਟ ਦੇ ਵਿੱਚ, ਤਾਂ ਪੰਜਾਬ ਦੇ ਵਿੱਚ ਵੀ ਇਹਦੇ ਇਸ ਗੱਲ ਕਰਕੇ ਸਾਰੇ ਵਿਰੋਧ 'ਚ ਰਹੇ ਕਿ ਇਹ ਤਾਂ ਗਲਤ ਆ। ਦੋਨੇ ਬਿੱਲਾਂ ਦੇ ਖਿਲਾਫ ਜਿੱਥੇ ਹੋਰਾਂ ਨੇ ਪ੍ਰਚਾਰ ਕੀਤਾ, ਉੱਥੇ ਅਕਾਲੀ ਸਫਾਂ ਦੇ ਵਿੱਚ ਵੀ ਇਹਦਾ, ਕਿਉਂਕਿ ਉਦੋਂ BJP ਨਾਲ ਵਿਗੜੀ ਹੋਈ ਸੀ, ਹੁਣ ਰਾਤੋਂ ਰਾਤ ਹੀ ਬਗੈਰ ਕਿਸੇ ਨੂੰ ਪੁੱਛੇ ਦੱਸੇ BJP ਦੇ ਇਹਨਾਂ ਬਿੱਲਾਂ ਦੀ ਹਮਾਇਤ ਵਿੱਚ ਸੁਖਬੀਰ ਬਾਦਲ ਨੇ ਐਲਾਨ ਕਰਤਾ। ਅਗਲੀ ਗੱਲ ਇਹ ਕਿ ਜੇਕਰ 1-2 MP ਜਿਹੜੇ ਨੇ, 2 MP ਨੇ ਇਹਨਾਂ ਕੋਲ, ਉਹਨਾਂ ਦੇ ਸਹਾਰੇ ਇਹ ਪੰਜਾਬ ਦੇ ਨਾਲ ਏਡਾ ਧੋਖਾ ਕਰਨ ਵਾਲੀ ਹਰਕਤ, ਪਹਿਲਾਂ ਤਾਂ ਇਹਨਾਂ ਨੇ ਕਿਸਾਨ ਸੰਘਰਸ਼ ਤੋਂ ਲੈ ਕੇ ਹੁਣ ਤੱਕ ਬਾਦਲ ਦਲ ਨੇ ਲਗਾਤਾਰ ਕਿਹਾ ਹੈ ਕਿ ਪੰਜਾਬ ਅਤੇ ਪੰਥ ਦੇ ਉਲਟ ਚੱਲਦੇ ਆ ਜੀ BJP ਵਾਲੇ। ਜਿਹੜੀਆਂ ਗੱਲਾਂ ਪੰਜਾਬ ਵਾਲੀਆਂ ਨੇ ਉਹ ਤਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਨੇ, ਪਰ ਇਹ ਕਹਿੰਦੇ ਸੀ ਸੁਖਬੀਰ ਬਾਦਲ ਹੋਣੀ ਕਿ ਸਾਡੇ ਧਰਮ ਵਿੱਚ, ਧਰਮ ਦੇ ਮਾਮਲਿਆਂ ਵਿੱਚ ਸਿੱਧੀ ਦਖਲਅੰਦਾਜ਼ੀ ਕਰ ਰਹੇ ਆ BJP ਵਾਲੇ, RSS ਵਾਲੇ। ਉਹਦੇ ਕਈ ਪੱਖ ਨੇ। ਆਹ ਤਾਂ ਸਰੇਆਮ ਹੀ ਆ ਨਾ ਕਿ ਬਾਬਾ ਧੁੰਮਾ ਜਿਹੜਾ ਸੰਤ ਸਮਾਜ ਦਾ ਹੈਡ ਆ ਤੇ ਦਮਦਮੀ ਟਕਸਾਲ ਦਾ ਹੈਡ ਆ, ਬਾਦਲ ਦਲ ਦੇ ਨਾਲ ਹੁਣ ਤੱਕ ਚੱਲਿਆ, ਉਹ ਸ਼ਰੇਆਮ BJP RSS ਦੇ ਨਾਲ ਜਾ ਕੇ ਖੜਾ ਹੈ। ਤੇ ਬਾਦਲ ਦਲ ਵਾਲੇ IT ਸੈੱਲ ਰਾਹੀਂ ਬਾਬੇ ਧੁੰਮੇ ਨੂੰ ਜਦੋਂ ਭੰਡਦੇ ਸੀ,
ਤਾਂ ਇਲਜ਼ਾਮ ਇਹੀ ਲਾਉਂਦੇ ਸੀ ਕਿ ਤੁਸੀਂ ਬੀਜੇਪੀ ਨਾਲ ਰਲ ਗਏ, ਆਰਐਸਐਸ ਨਾਲ ਰਲ ਗਏ। ਇਵੇਂ ਹੀ ਜਦੋਂ ਦਸੰਬਰ 2024 ਵਿੱਚ ਅਕਾਲ ਤਖਤ ਸਾਹਿਬ ਤੇ ਬਾਦਲ ਦਲ ਦੇ ਆਗੂਆਂ ਦੇ ਖਿਲਾਫ ਸੁਣਵਾਈ ਹੋਈ, ਹੁਕਮਨਾਮਾ ਆਇਆ, ਉਹਦੇ ਬਾਰੇ ਵੀ ਬਾਦਲ ਦਲ ਦੀ ਲੀਡਰਸ਼ਿਪ ਨੇ ਸਿੱਖ ਜਗਤ ਨੂੰ ਇਹ ਦੱਸਿਆ ਕਿ ਜੀ ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਅਕਾਲ ਤਖਤ ਸਾਹਿਬ ਤੱਕ ਆਰਐਸਐਸ ਵਾਲਿਆਂ ਦੀ ਘੁਸਪੈਠ ਹੋ ਚੁੱਕੀ ਆ ਤੇ ਜਿਹੜੇ ਹੁਕਮਨਾਮੇ ਹੋ ਰਹੇ ਇਹ ਵੀ ਆਰਐਸਐਸ ਦੇ, ਬੀਜੇਪੀ ਦੇ ਕਹਿਣ ਤੇ ਹੋ ਰਹੇ। ਸੋ ਜਿਹੜੀ ਬੀਜੇਪੀ ਦੇ ਖਿਲਾਫ ਸਿੱਖਾਂ ਨੂੰ ਲਗਾਤਾਰ ਪੜ੍ਹਾਇਆ ਵੀ ਤੇ ਭੜਕਾਇਆ ਵੀ ਸੁਖਬੀਰ ਹੋਣਾ ਨੇ, ਉਹਦੇ ਨਾਲ ਰਾਤੋਂ ਰਾਤ ਹੀ ਜੱਫੀ ਪੈ ਗਈ ਤੇ ਉਹ ਜਿਹੜੇ ਦੋਸ਼, ਜਿਹੜੇ ਇਲਜ਼ਾਮ ਲਾਏ ਗਏ, ਉਹ ਹੁਣ ਕਿੱਧਰ, ਕਿਹੜੇ ਖੂਹ 'ਚ ਚਲੇ ਗਏ ਜੀ। ਸੋ ਪਹਿਲਾਂ ਤਾਂ ਸੁਖਬੀਰ ਬਾਦਲ ਤੇ ਉਹਦਾ ਆਈਟੀ ਸੈੱਲ ਹੋਰ ਸਿੱਖਾਂ ਨੂੰ ਗਾਲਾਂ ਕੱਢਦਾ ਸੀ ਕਿ ਇਹ ਬੀਜੇਪੀ ਨਾਲ ਕਿਉਂ ਸੰਬੰਧ ਰੱਖਦੇ, ਇਥੋਂ ਤੱਕ ਕਿ ਬਾਬੇ ਧੁੰਮੇ ਤੇ ਹੋਰਾਂ ਨੂੰ ਵੀ ਮਾੜਾ ਚੰਗਾ ਬੋਲਦੇ ਰਹੇ ਆ ਬਾਦਲ ਦਲ। ਹੁਣ ਆਪ ਜਦੋਂ ਜੱਫੀ ਪਾ ਲਈ ਤਾਂ ਕੋਈ ਗੱਲ ਹੀ ਨਹੀਂ ਬਚੀ। ਜੇਕਰ ਤਾਂ ਕੋਈ ਹੋਰ ਸਿਆਸੀ ਲੀਡਰ, ਧਾਰਮਿਕ ਲੀਡਰ ਬੀਜੇਪੀ ਨਾਲ ਸੰਬੰਧ ਬਣਾਵੇ ਤਾਂ ਸੁਖਬੀਰ ਹੋਣੀ ਕਹਿੰਦੇ ਬੜੀ ਮਾੜੀ ਗੱਲ ਆ, ਜਦੋਂ ਆਪ ਸੰਬੰਧ ਬਣਾਉਣ ਤੇ ਕਹਿੰਦੇ ਬੜੀ ਵਧੀਆ ਗੱਲ ਆ। ਹੁਣ ਇਸੇ ਤਰ੍ਹਾਂ ਜਦੋਂ ਮੁੱਦਿਆਂ ਦੀ ਗੱਲ ਆਉਂਦੀ ਹੈ ਉਦੋਂ ਵੀ ਇਹੀ ਸੀ ਵੀ ਆਰਐਸਐਸ ਬੀਜੇਪੀ ਗਲਤ ਆ, ਹੁਣ ਕਹਿੰਦੇ ਜੋ ਚੰਗੇ ਹੋ ਗਏ। ਸਭ ਤੋਂ ਲੋਕਾਂ ਦੇ ਵਿੱਚ ਜਿਹੜੀ ਚਰਚਾ ਉਹ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਪਹਿਲਾਂ ਜਥੇਦਾਰ ਰਹੇ ਨੇ ਤਖਤ ਸ੍ਰੀ ਕੇਸਗੜ੍ਹ, ਮਾਫ ਕਰਨਾ, ਤਖਤ ਸ੍ਰੀ ਦਮਦਮਾ ਸਾਹਿਬ ਤੇ ਅਕਾਲ ਤਖਤ ਸਾਹਿਬ, ਉਹਨਾਂ ਨੂੰ ਤਾਂ ਭੰਡਿਆ ਹੀ ਇਹ ਕਹਿ ਕੇ ਗਿਆ ਕਿ ਉਹ ਬੀਜੇਪੀ ਦੇ ਬੰਦੇ, ਆਰਐਸਐਸ ਨਾਲ ਰਲ ਕੇ ਚੱਲਦੇ। ਉਹਨਾਂ ਬਾਰੇ ਤਾਂ ਬਹੁਤ ਜ਼ਿਆਦਾ ਊਲ ਜਲੂਲ ਬਕਿਆ ਗਿਆ ਤੇ ਜਦੋਂ ਵੀ ਕਿਤੇ ਇਹ ਗੱਲ ਉੱਡੀ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੇ ਪੁਨਰ ਸਰਜੀਤ ਅਕਾਲੀ ਦਲ ਦਾ ਮੋਦੀ ਸਰਕਾਰ ਨਾਲ, ਬੀਜੇਪੀ ਨਾਲ ਕੋਈ ਤਾਲਮੇਲ ਬੈਠ ਸਕਦਾ ਸਿਆਸੀ ਖੇਤਰ, ਤਾਂ ਸਭ ਤੋਂ ਵੱਧ ਸੁਖਬੀਰ ਬਾਦਲ ਦਾ ਆਈਟੀ ਸੈੱਲ ਉਹਦੇ ਖਿਲਾਫ ਬੋਲਦਾ ਸੀ। ਤੇ ਅੱਜ ਸੁਖਬੀਰ ਬਾਦਲ ਤੇ ਉਹਦੀ ਸੈਨਾ ਜਿਹੜੀ ਆ ਕਹਿੰਦੇ ਬਹੁਤ ਵਧੀਆ ਗੱਲ। ਹੁਣ ਇੱਕ ਪਾਸੇ ਤਾਂ ਪਿਛਲੇ 2 ਦਿਨ ਤੋਂ ਇਹ ਰੌਲਾ ਪਿਆ ਹੋਇਆ ਕਿ ਜੀ ਅਕਾਲੀ ਭਾਜਪਾ ਗੱਠਜੋੜ ਪੁਨਰ ਸਰਜੀਤ ਹੋ ਰਿਹਾ, ਦੂਜੇ ਪਾਸੇ ਭਗਵੰਤ ਮਾਨ ਵਾਲੀ ਚਿੱਠੀ ਜਿਹੜੀ ਆ ਉਹਦੇ ਬਾਰੇ ਵੀ ਇਹ ਚਰਚਾ ਛਿੜ ਪਈ ਕਿ ਜਦੋਂ ਅਕਾਲੀ ਭਾਜਪਾ ਗੱਠਜੋੜ ਬਣਦਾ ਦਿਖਿਆ ਤਾਂ ਆਮ ਆਦਮੀ ਪਾਰਟੀ ਨੇ ਵੀ ਪੰਥਕ ਏਜੰਡਾ ਅਪਣਾ ਲਿਆ ਕਿ ਆਹ ਲਓ ਜੀ ਅਸੀਂ ਤਾਂ ਏਡੇ ਪੰਥਕ ਆ, ਕਿਉਂਕਿ ਸਾਰੇ ਮੀਡੀਆ ਦੇ ਵਿੱਚ ਇਹ ਚਰਚਾ ਛਿੜੀ ਹੋਈ ਆ ਕਿ ਅੱਜ ਤੱਕ ਕਿਸੇ ਨੇ ਐਡੀ ਹਿੰਮਤ ਨਹੀਂ ਸੀ ਕੀਤੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਣ ਦੇ ਬਾਰੇ ਕੋਈ ਚਿੱਠੀ ਵੀ ਲਿਖ ਦੇਵੇ। ਇਹ ਗੱਲ ਭਗਵੰਤ ਮਾਨ ਦੀ ਵਡਿਆਈ 'ਚ ਬੜੀ ਪ੍ਰਚਾਰੀ ਜਾ ਰਹੀ। ਦੂਜੀ ਗੱਲ ਇਹ ਕਿ ਜਿਸ ਭਗਵੰਤ ਮਾਨ ਨੂੰ ਅਕਾਲ ਤਖਤ ਸਾਹਿਬ ਤੋਂ ਪੰਥ ਦੋਖੀ ਐਲਾਨਿਆ, ਉਹਦੇ ਬਾਰੇ ਇਹ ਪ੍ਰਚਾਰ ਬੜਾ ਕੀਤਾ ਗਿਆ ਕਿ ਇਹ ਤਾਂ ਜੀ ਬਾਦਲ ਦਲ ਦਾ ਫੈਸਲਾ, ਬਾਦਲ ਦਲ ਨੇ ਆਪਦੀ ਮਰਜ਼ੀ ਦਾ ਫੈਸਲਾ ਆਪਦੀ ਮਰਜ਼ੀ ਦੇ ਜਥੇਦਾਰ ਤੋਂ ਕਰਵਾ ਲਿਆ। ਹੁਣ ਜੇਕਰ ਜਿਹੜੇ ਸਿੱਖ ਚੱਬੇ ਵਾਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਨਦੇ ਆ, ਚੱਬੇ ਵਾਲੇ ਸਰਬੱਤ ਖਾਲਸਾ ਦੇ ਜਿਹੜੇ ਹਮਾਇਤੀ ਸਿੱਖ ਨੇ, ਉਹਨਾਂ ਲਈ ਜਥੇਦਾਰ ਜਗਤਾਰ ਸਿੰਘ ਹਵਾਰਾ ਆ। ਤੋ ਜੇਕਰ ਭਗਵੰਤ ਸਿੰਘ ਮਾਨ ਉਹਨਾਂ ਦੇ ਪੱਖ ਦੀ ਗੱਲ ਕਰੇ, ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬਾਹਰ ਲਿਆਵੇ, ਤਾਂ ਇਹ ਇੱਕ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਲਈ ਇੱਕ ਚੈਲੰਜ, ਇੱਕ ਚੁਣੌਤੀ ਹੈ।
ਇਸ ਨਜ਼ਰੀਏ ਤੋਂ ਵੀ ਸਾਰੇ ਹਾਲਾਤ ਨੂੰ ਦੇਖਿਆ ਜਾ ਰਿਹਾ। ਖੈਰ, ਹਰ ਪਲ ਨਵੀਂ ਗੱਲ ਸਾਹਮਣੇ ਆ ਰਹੀ ਹੈ। ਹੁਣ ਇਸ ਮੌਕੇ ਬੀਜੇਪੀ ਦੇ ਬਹੁਤ ਆਗੂ, ਇੱਥੋਂ ਤੱਕ ਕਿ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਮੇਤ ਪੰਜਾਬ ਦੇ ਸਾਰੇ ਬੀਜੇਪੀ ਦੇ ਆਗੂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਅਕਾਲੀ ਭਾਜਪਾ ਗੱਠਜੋੜ ਜਿਹੜਾ ਉਹਦਾ ਕੋਈ ਆਧਾਰ ਆ। ਉਹ ਕਹਿੰਦੇ ਆ ਵੀ ਭਾਰਤ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੋਦੀ ਕਿਸੇ ਨੂੰ ਵੀ ਮਿਲ ਸਕਦਾ ਤੇ ਮੋਦੀ ਨੂੰ ਵੀ ਕੋਈ ਮਿਲ ਸਕਦਾ, ਪਰ ਅਕਾਲੀ ਭਾਜਪਾ ਗੱਠਜੋੜ ਦੀ ਕੋਈ ਚੱਕਰ ਨਹੀਂ, ਕੋਈ ਗੱਲ ਨਹੀਂ। ਉਲਟਾ ਉਹ ਕਹਿੰਦੇ ਆ ਕਿ ਅਸੀਂ 117 ਸੀਟਾਂ ਤੇ ਚੋਣ ਲੜਨੀ ਹੀ ਲੜਨੀ। ਜਿਹੜੇ ਆਗੂ ਬੀਜੇਪੀ ਦੇ ਵਿੱਚ ਬਾਦਲ ਦਲ ਦਾ ਖਹਿੜਾ ਛੱਡ ਕੇ ਗਏ ਨੇ, ਬਹੁਤ ਸਾਰੇ ਆਗੂ ਇਹੋ ਜਿਹੇ ਨੇ ਜਿਹੜੇ ਬਾਦਲ ਕਿਆਂ ਦੇ ਵਿਰੋਧ ਵਿੱਚ, ਬਾਦਲ ਕਿਆਂ ਤੋਂ ਦੁਖੀ ਹੋ ਕੇ ਬੀਜੇਪੀ 'ਚ ਗਏ ਨੇ, ਉਹਨਾਂ ਨੂੰ ਇਸ ਗੱਲ ਦਾ ਯਕੀਨ ਹੈ ਕਿ ਸਾਡੀ ਸੁਣਵਾਈ ਹੋਏਗੀ ਤੇ ਕਦੇ ਵੀ ਅਕਾਲੀ ਭਾਜਪਾ ਗੱਠਜੋੜ ਨਹੀਂ ਹੋਏ। ਇੱਧਰ ਇਸੇ ਤਰੀਕੇ ਦੀ ਗੱਲ ਇੱਕ ਹੋਰ ਚੱਲ ਰਹੀ ਹੈ ਕਿ ਜਿਹੜੇ ਬਾਬੇ ਧੁੰਮੇ ਹੁਣਾਂ ਨੇ ਇੱਕ ਸਿਆਸੀ ਪਾਰਟੀ ਵਾਂਗੂ ਇੱਕ ਪਲੇਟਫਾਰਮ, ਉਹਦਾ ਨਾਂ ਵੀ ਉਹਨਾਂ ਨੇ ਐਲਾਨਿਆ, ਉਹ ਬਣਾਉਣ ਦਾ ਉਹਨਾਂ ਨੇ ਐਲਾਨ ਕੀਤਾ ਹੈ ਤੇ ਉਹ ਵੀ ਕਹਿੰਦੇ ਆ ਕਿ ਅਸੀਂ ਚੋਣ ਲੜਨੀ ਹੈ। ਸੋ ਜਿਵੇਂ ਇਸ ਮੌਕੇ ਹਰੇਕ ਸਿਆਸੀ ਪਾਰਟੀ ਅਗਲੀ ਇਲੈਕਸ਼ਨ ਦੇ ਹਿਸਾਬ ਨਾਲ ਪੱਤੇ ਸੁੱਟ ਰਹੀ ਆ ਤੇ ਕੋਈ ਵੀ ਗੱਲ ਮੁਕੰਮਲ ਨਹੀਂ ਤੇ ਕੋਈ ਵੀ ਗੱਲ ਇਹੋ ਜਿਹੀ ਨਹੀਂ ਜਿਹਦੇ ਬਾਰੇ ਆਪਾਂ ਗੱਲ ਹੀ ਨਾ ਕਰੀਏ। ਇਸ ਮਾਹੌਲ ਵਿੱਚ ਬਹੁਤ ਕੁਝ ਅਜੇ ਸਾਹਮਣੇ ਆਉਣ ਵਾਲਾ, ਹਰ ਰੋਜ਼ ਨਵਾਂ ਵਾਪਰੇਗਾ, ਬਹੁਤ ਕੁਝ ਨਵਾਂ ਆਏਗਾ। ਜਿਹੜੀ ਗੱਲ ਅਕਾਲੀ ਭਾਜਪਾ ਗੱਠਜੋੜ ਦੀ ਆ ਉਹਦੇ ਬਾਰੇ ਬੀਜੇਪੀ ਦੇ ਆਗੂ ਜਿਹੜੇ ਨੇ ਉਹ ਪਹਿਲਾਂ ਵਾਂਗ ਹੀ ਕਹਿ ਰਹੇ ਨੇ ਕਿ ਨਹੀਂ ਹੋਏਗਾ, ਪਰ ਬਾਦਲ ਦਲ ਦੇ ਆਗੂਆਂ ਨੂੰ ਚਾਅ ਚੜ ਗਿਆ ਤੇ ਉਹ ਕਹਿੰਦੇ ਆ ਕਿ ਅਵਸ਼ ਹੋਏਗਾ, ਲਾਜ਼ਮੀ ਹੋਏਗਾ। ਪਰ ਇੱਕ ਗੱਲ ਇੱਥੇ ਬਹੁਤ ਕਮਾਲ ਦੀ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦਾ ਪਿਛਲੇ ਹਫ਼ਤੇ ਰੌਲਾ ਪਿਆ, ਉਹਨਾਂ ਦੇ ਬਹੁਤ ਸਾਰੇ ਆਗੂ ਜਿਹੜੇ ਨੇ ਉਹ ਤਣੰਗ ਹੋ ਗਏ ਤੇ ਉਹਨਾਂ ਨੇ ਮਨਪ੍ਰੀਤ ਸਿੰਘ ਇਆਲੀ ਰਾਹੀਂ ਵਾਰਸ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਵਾਲੇ ਅਕਾਲੀ ਦਲ 'ਚ ਛਾਲ ਮਾਰੀ ਹੈ। ਉਹਨਾਂ ਦਾ ਇਹੀ ਕਹਿਣਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੀਆਂ ਤਾਰਾਂ ਬੀਜੇਪੀ ਨਾਲ ਜੁੜ ਰਹੀਆਂ ਨੇ। ਜੇਕਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਇੰਨਾ ਜ਼ਿਆਦਾ ਹੁਣ ਉਹ ਕਮਜ਼ੋਰ ਹੋ ਚੁੱਕਿਆ, ਜਿਹਦੇ ਬਾਰੇ ਕਿਸੇ ਵੇਲੇ ਪੂਰੀ ਲੋਕਾਂ ਨੂੰ ਆਸ ਸੀ ਵੀ ਇਹ ਬੰਬ ਬੁਲਾਉਣਗੇ, ਇਹ ਐਤਕੀ ਕਮਾਲ ਕਰਨਗੇ, ਪਰ ਗਿਆਨੀ ਹਰਪ੍ਰੀਤ ਸਿੰਘ ਦੀ ਲਾ ਲਓ ਜਾਂ ਪੂਰੇ ਉਸ ਸਿਆਸੀ ਧੜੇ ਦੀ ਲਾ ਲਓ, ਸਰਗਰਮੀ ਜਿਹੜੀ ਆ ਉਹ ਬਿਲਕੁਲ ਬੇਕਾਰ ਰਹੀ ਆ। ਨਤੀਜਾ ਇਹ ਆ ਕਿ ਇਸ ਮੌਕੇ ਉਹ ਬੇਅਰਥ ਜਿਹੇ ਹੋਏ ਫਿਰਦੇ। ਉਹਨਾਂ ਵਿੱਚੋਂ ਬਹੁਤਿਆਂ ਨੇ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਵਿੱਚ ਛਾਲ ਮਾਰੀ। ਆਪਾਂ ਪਿਛਲੇ ਦਿਨਾਂ 'ਚ ਵੀ ਇਹ ਚਰਚਾ ਕੀਤੀ ਹੈ ਕਿ ਬਾਕੀ ਸਾਰਿਆਂ ਨਾਲੋਂ ਇਸ ਮੌਕੇ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਨੰਬਰ ਜਾਂ ਲੋਕਾਂ ਦੇ ਵਿੱਚ ਸਾਖ ਸਭ ਤੋਂ ਜ਼ਿਆਦਾ ਹੈ ਤੇ ਜਿਹਦੀ ਸਾਖ ਜ਼ਿਆਦਾ ਹੋਵੇ ਉਹਦੇ 'ਚ ਹੀ ਰੌਲੇ ਪੈਂਦੇ ਹੁੰਦੇ ਨੇ ਕਿ ਮੈਨੂੰ ਟਿਕਟ ਦਿਓ, ਮੈਨੂੰ ਟਿਕਟ ਦਿਓ। ਇਸ ਕਰਕੇ ਕਈ ਛੱਡ ਰਹੇ ਨੇ, ਕਈ ਭੱਜ ਰਹੇ ਨੇ, ਕਈ ਆ ਰਹੇ ਨੇ। ਵਾਰਸ ਪੰਜਾਬ ਦੇ ਅਕਾਲੀ ਦਲ ਦਾ ਆਪਣੇ ਆਪ ਦੇ ਵਿੱਚ ਇਸ ਮੌਕੇ ਇੱਕ ਪਰਖ ਦਾ ਵਕਤ ਚੱਲ ਰਿਹਾ। ਲੋਕ ਇਸ ਗੱਲ ਦੇ ਵਿੱਚ ਉਡੀਕ ਰਹੇ ਨੇ ਕਿ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਇੱਥੇ ਹਮੈਤੀ ਨੇ ਉਹਨਾਂ ਨੂੰ ਜਿਤਾਇਆ ਜਾਵੇ। ਪਰ ਅਗਲੀ ਗੱਲ ਇਹਦੇ 'ਚ ਫੇਰ ਸੋਚਣ ਵਾਲੀ ਹੈ ਕਿ ਜੇਕਰ ਭਾਈ ਅਮਰਤਪਾਲ ਸਿੰਘ ਵਾਲੀ ਧਿਰ 40-50 ਸੀਟਾਂ ਵੀ ਕੱਢ ਜਾਵੇ ਤਾਂ ਸੌਦਾ ਮਾੜਾ ਨਹੀਂ, ਪਰ ਜੇਕਰ ਜਿਵੇਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕਾਂ ਦਾ ਫਤਵਾ ਸੀ ਉਵੇਂ ਬਣ ਜਾਵੇ ਗੱਲ, 90-92 ਦੀ ਥਾਂ ਚਲੋ 70-80 ਹੀ ਮਿਲ ਜਾਣ,
ਫੇਰ ਸਰਕਾਰ ਬਣ ਸਕਦੀ ਹੈ। ਦੂਜੇ ਸ਼ਬਦਾਂ ਵਿੱਚ ਤਾਂ ਫਿਰ ਸਰਕਾਰ ਜਿਹੜੀ ਆ ਉਹ ਕਿਸੇ ਹੋਰ ਪਾਰਟੀ ਦੀਆਂ ਵਿਸਾਖੀਆਂ ਤੇ ਹੀ ਬਣੂਗੀ, ਸਾਂਝੀ ਸਰਕਾਰ ਬਣੂਗੀ। ਤੇ ਸਾਂਝੀ ਸਰਕਾਰ ਦੇ ਮੌਕੇ ਬਹੁਤ, ਜਿਵੇਂ ਅਕਾਲੀ ਭਾਜਪਾ ਗੱਠਜੋੜ ਵਾਲੀਆਂ ਸਰਕਾਰਾਂ ਮੌਕੇ ਭਾਜਪਾ ਕਹਿੰਦੀ ਰਹੀ ਆ ਵੀ ਸਾਡੇ ਹੱਥ 'ਚ ਹੈ ਕੀ ਸੀ। ਇਸ ਸਰਕਾਰ ਦਾ ਜਿਹੜੀ 92 ਤੋਂ ਵੱਧ ਵਿਧਾਇਕਾਂ ਵਾਲੀ ਹੈ ਆਮ ਆਦਮੀ ਪਾਰਟੀ, ਇਹਦਾ ਇਸੇ ਕਰਕੇ ਲੋਕਾਂ 'ਚ ਮਾਮਲਾ ਗੜਬੜ ਹੋਇਆ ਪਿਆ ਹੈ ਕਿ ਲੋਕ ਕਹਿੰਦੇ ਆ ਤੁਹਾਨੂੰ ਇੰਨੀ ਬਹੁ ਗਿਣਤੀ 'ਚ ਜਿਤਾਇਆ ਤੇ ਤੁਸੀਂ ਸਾਡੀ ਕਦਰ ਨਹੀਂ ਪਾਈ। ਸੋ ਜਿਹੜਾ ਮਾਮਲਾ ਅਕਾਲੀ ਦਲ ਦਾ ਖੱਖੜੀਆਂ ਕਰੇਲੇ ਹੋਣ ਤੋਂ ਬਾਅਦ ਵਿਗੜਿਆ, ਉਹਦਾ ਲਾਹਾ ਵੀ ਵਾਰਸ ਪੰਜਾਬ ਦੇ ਅਕਾਲੀ ਦਲ ਨੂੰ ਮਿਲਣਾ। ਜੋ ਮਰਜ਼ੀ ਕਹੀ ਜਾਓ, ਬੀਜੇਪੀ ਤੇ ਭਾਜਪਾ ਦੇ ਗੱਠਜੋੜ, ਅਕਾਲੀ ਭਾਜਪਾ ਗੱਠਜੋੜ 0+0 ਵਾਲੀ ਗੱਲ ਹੀ। ਇਹ ਦੋਨੇ ਧੜੇ ਇੱਕ ਦੂਜੇ ਨੂੰ ਇੰਨਾ ਕੁ ਭੰਡ ਚੁੱਕੇ ਐ ਕਿ ਹੁਣ ਤਾਂ ਬੱਚੇ ਦੇ ਜਵਾਨੀ ਰੱਟੇ ਲੱਗਿਆ ਪਿਆ। ਜਿਵੇਂ ਪਿਛਲੀ ਇਲੈਕਸ਼ਨ ਮੌਕੇ ਲੋਕਾਂ ਦੇ ਦਿਲ ਦਿਮਾਗ ਵਿੱਚ ਸੀ ਕਿ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਹੈ, ਐਤਕੀ ਲੋਕਾਂ ਦੇ ਮਨਾਂ 'ਚ ਇਹ ਭਾਵਨਾ ਵੱਧ ਰਹੀ ਹੈ। ਹੁਣ ਕਿਸੇ ਹੋਰ ਕਾਰਨ ਇਹਦੇ ਖਿਲਾਫ ਮਾਹੌਲ ਬਣ ਜੇ ਉਹ ਵੱਖਰੀ ਹੈ, ਪਰ ਇਸ ਮੌਕੇ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਹੱਕ ਵਿੱਚ ਲੋਕਾਂ ਦੀ ਵਾਹਵਾ ਜ਼ਿਆਦਾ ਹਮਾਇਤ ਹੈਗੀ। ਇਸੇ ਸਮੇਂ ਦਰਮਿਆਨ ਮੋਦੀ ਤੰਤਰ ਦੇ ਵੱਲੋਂ ਪੰਜਾਬ ਦੇ ਦਲਿਤ ਵੋਟ ਬੈਂਕ ਨੂੰ ਮੁੱਖ ਰੱਖ ਕੇ ਜਲੰਧਰ ਜਾਂ ਇਉਂ ਕਹੀਏ ਵੀ ਦੁਆਬੇ ਖੇਤਰ ਦੇ ਵਿੱਚ ਬਹੁਤ ਕੁਝ ਕੀਤਾ ਜਾ ਰਿਹਾ, ਜਿਹਦੇ ਤਹਿਤ ਮੋਦੀ ਸਾਹਿਬ ਪਿੱਛੇ ਜੇ ਸੱਚਖੰਡ ਬੱਲਾ ਜਿਹੜਾ ਰਵਿਦਾਸ ਭਾਈਚਾਰੇ ਦਾ ਬਹੁਤ ਵੱਡਾ ਕੇਂਦਰ ਹੈ, ਉੱਥੇ ਹਾਜ਼ਰੀ ਲਵਾ ਕੇ ਗਏ। ਹੁਣ ਅੱਜ ਮੋਦੀ ਤੰਤਰ ਨੂੰ ਇਹ ਭੁੱਲਿਆ ਪਿਆ ਕਿ ਸਾਡੇ ਤੋਂ ਰਵਿਦਾਸੀਆ ਭਾਈਚਾਰਾ ਕਿੰਨਾ ਦੁਖੀ ਹੈ। 2-4 ਸਾਲ ਪਹਿਲਾਂ ਬੜਾ ਰੌਲਾ ਪਿਆ ਸੀ ਦਿੱਲੀ ਦੇ, ਸ਼ਾਇਦ ਤੁਗਲਕਾਬਾਦ ਇਲਾਕੇ ਦੀ ਗੱਲ ਸੀ ਉਹ, ਜਦੋਂ ਬਗੈਰ ਕਿਸੇ ਗੱਲ ਤੋਂ ਭਗਤ ਰਵਿਦਾਸ ਜੀ ਦਾ ਮੰਦਿਰ ਜਿਹੜਾ ਸੀ ਉਹ ਢਹਿ ਢੇਰੀ ਕੀਤਾ ਸੀ ਮੋਦੀ ਹੁਣਾਂ। ਹੁਣ ਮੋਦੀ ਹੁਣੀ ਆਰਐਸਐਸ ਤੇ ਬੀਜੇਪੀ ਦੇ ਏਜੰਡੇ ਤਹਿਤ ਦਲਿਤ ਭਾਈਚਾਰੇ ਨੂੰ ਬਰਗਲਾਉਣ ਲਈ, ਆਪਦੇ ਹੱਕ ਵਿੱਚ ਵੋਟ ਬੈਂਕ ਦੇ ਤੌਰ ਤੇ ਭੁਗਤਾਉਣ ਲਈ ਜੋ ਕੁਝ ਕਰ ਰਹੇ ਨੇ, ਉਹਦਾ ਰਵਿਦਾਸੀਆ ਭਾਈਚਾਰੇ ਦੇ ਵਿੱਚੋਂ ਵੀ ਵਿਰੋਧ ਹੋਣਾ ਸ਼ੁਰੂ ਹੋ ਚੁੱਕੇ। ਪਿਛਲੇ ਦਿਨੀ ਬਹੁਤ ਸਾਰੇ ਕਲਸ਼ ਜਿਹੇ ਲੈ ਕੇ, ਜਿਹੜੇ ਘੜੇ ਟਾਈਪ ਹੁੰਦੇ ਆ ਸੁਨਹਿਰੀ, ਉਹਨਾਂ ਵਿੱਚ ਕੁਝ ਚੀਜ਼ਾਂ ਪਾ ਕੇ ਭਗਤ ਰਵਿਦਾਸ ਜੀ ਨਾਲ ਸੰਬੰਧਿਤ ਉਹ ਲੈ ਕੇ ਪੰਜਾਬ ਦੇ ਵਿੱਚ ਸੱਚਖੰਡ ਬੱਲਾ ਲੈ ਕੇ ਆਉਣ ਦੇ ਚਰਚੇ ਛਿੜੇ, ਜਿਸ ਤੋਂ ਬਾਅਦ ਵਿੱਚ ਭਗਤ ਰਵਿਦਾਸ ਜੀ ਨੂੰ ਸ਼ਰਧਾ ਤੇ ਸਤਿਕਾਰ ਦੇਣ ਵਾਲੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹ ਬ੍ਰਾਹਮਣਵਾਦ ਆ, ਜਿਸ ਬ੍ਰਾਹਮਣਵਾਦ ਦੇ ਖਿਲਾਫ ਭਗਤ ਜੀ ਦੀ ਸਾਰੀ ਲੜਾਈ ਰਹੀ ਹੈ। ਇਹ ਲੋਕ ਉਸੇ ਬ੍ਰਾਹਮਣਵਾਦ ਨੂੰ ਫੇਰ ਸਾਡੇ ਵਿੱਚ ਲਿਆ ਰਹੇ। ਸੋ ਸੱਚੀ ਗੱਲ ਤਾਂ ਇਹ ਆ ਕਿ ਭਗਤ ਰਵਿਦਾਸ ਜੀ ਮਹਾਰਾਜ ਨੇ ਜਿਸ ਬ੍ਰਾਹਮਣਵਾਦ ਨਾਲ ਸਾਰੀ ਜ਼ਿੰਦਗੀ ਲੜਾਈ ਰੱਖੀ, ਉਹਨਾਂ ਦੀ ਸਾਰੀ ਬਾਣੀ ਆ ਜਿਹੜੀ, ਉਹ ਵੀ ਉਸ ਬ੍ਰਾਹਮਣਵਾਦ ਨੂੰ ਵੰਗਾਰਦੀ ਤੇ ਲਲਕਾਰਦੀ ਹੈ। ਅੱਜ ਆਰਐਸਐਸ, ਬੀਜੇਪੀ, ਭਗਵਾ ਬ੍ਰਿਗੇਡ, ਮੋਦੀ ਅਮਿਤ ਸ਼ਾਹ ਦੀ ਜੋੜੀ ਉਸੇ ਬ੍ਰਾਹਮਣਵਾਦ ਦੇ ਝੰਡੇ ਚਲਾਉਣ ਲਈ ਸਰਗਰਮ। ਤੇ ਜੇਕਰ ਤੇਰਾ ਸੱਚਖੰਡ ਬੱਲਾ ਜਾਂ ਕੋਈ ਹੋਰ ਇਹ ਕਵੇ ਕਿ ਜੀ ਅਸੀਂ ਭਗਤ ਰਵਿਦਾਸ ਜੀ ਮਹਾਰਾਜ ਦੇ, ਜਿਨ੍ਹਾਂ ਨੂੰ ਉਹ ਗੁਰੂ ਰਵਿਦਾਸ ਕਹਿ ਕੇ ਚੇਤੇ ਕਰਦੇ ਹੈ, ਵੀ ਉਹਨਾਂ ਦੇ ਏਜੰਡੇ ਨੂੰ, ਉਹਨਾਂ ਦੇ ਝੰਡੇ ਨੂੰ ਉੱਚਾ ਕਰਨ ਲਈ ਲੜ ਰਹੇ ਆ, ਤੇ ਨਾਲ ਦੀ ਨਾਲ ਉਹ ਮੋਦੀ ਤੰਤਰ ਦੀਆਂ ਇਹਨਾਂ ਚਾਲਾਂ ਦਾ ਵੈਲਕਮ ਕਰਨ, ਜੀ ਆਇਆਂ ਕਹਿਣ, ਤਾਂ ਇਹ ਗੱਲ ਵਾਕਿਆ ਹੀ ਖਤਰਨਾਕ ਹੈ। ਜਿਵੇਂ ਸਿੱਖ ਇਜ਼ਮ ਦੀ ਬ੍ਰਾਹਮਣਵਾਦ ਨਾਲ ਟੱਕਰ ਹੈ, ਤੇ ਜਦੋਂ ਬਾਦਲ ਦਲ ਦੇ ਲੀਡਰ ਬੀਜੇਪੀ ਨਾਲ ਜੱਫੀ ਪਾਉਂਦੇ ਐ, ਤਾਂ ਸਿੱਖ ਸੰਗਤ ਦੇ ਜਾਗਰਤ ਹਿੱਸੇ ਵੱਲੋਂ ਵਿਰੋਧ ਕੀਤਾ ਜਾਂਦਾ।
ਕਿ ਇਹ ਮਨਮਤ ਅਤੇ ਗੁਰਮਤ ਦੀ ਟੱਕਰ ਹੋਣੀ ਚਾਹੀਦੀ ਆ, ਮੇਲ ਨਹੀਂ ਹੁੰਦਾ। ਜਦੋਂ ਬੀਤੇ ਦੌਰ ਵਿੱਚ ਅਕਾਲੀ ਭਾਜਪਾ ਗੱਠਜੋੜ ਨੂੰ ਪਤੀ ਪਤਨੀ ਦਾ ਰਿਸ਼ਤਾ ਕਹਿ ਕੇ ਵਡਿਆਇਆ ਜਾਂਦਾ ਸੀ, ਤਾਂ ਉਹਨਾਂ ਦਿਨਾਂ ਦੇ ਵਿੱਚ ਸਿੱਖ ਜਗਤ ਦੇ ਵਿਦਵਾਨ ਸੱਜਣ ਲਗਾਤਾਰ ਕਹਿੰਦੇ ਸੀ ਕਿ ਅਕਾਲੀ ਦਲ ਦਾ, ਸਿੱਖ ਜਗਤ ਦਾ ਸੁਭਾਵਿਕ ਤੌਰ ਤੇ ਸਹਿਯੋਗੀ ਜਾਂ ਸਾਥੀ ਬਹੁਜਨ ਸਮਾਜ ਪਾਰਟੀ ਵਾਲਾ ਦਲਿਤ ਕੇਡਰ ਤਾਂ ਹੋ ਸਕਦਾ ਹੈ, ਪਰ ਇਹ ਜਿਹੜਾ ਬ੍ਰਾਹਮਣਵਾਦ ਦੇ ਝੰਡੇ ਵਾਲਾ ਬੀਜੇਪੀ ਵਾਲਾ ਬ੍ਰਿਗੇਡ ਆ, ਇਹਦੇ ਨਾਲ ਆਪਣਾ ਤਾਲਮੇਲ ਬਣਦਾ ਨਹੀਂ। ਪਰ ਨਾ ਤਾਂ ਉਦੋਂ ਬਾਦਲਕਿਆਂ ਨੇ ਸੁਣੀ ਸੀ ਗੱਲ, ਤੇ ਨਾ ਹੁਣ ਉਹਨਾਂ ਦਲਿਤ ਆਗੂਆਂ ਨੇ ਸੁਣਨੀ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਸਾਡੇ ਨਾਲ ਨਿਭਣਗੇ। ਖੈਰ, ਬ੍ਰਾਹਮਣਵਾਦ ਨੇ ਕਦੇ ਵੀ ਕਿਸੇ ਦਾ ਭਲਾ ਨਹੀਂ ਕੀਤਾ। ਅੱਜ ਵੀ ਸਿੱਖ ਇਜ਼ਮ ਸਮੇਤ ਦਲਿਤ ਭਾਈਚਾਰੇ ਨੂੰ ਸੁਚੇਤ ਹੋਣ ਦੀ ਲੋੜ ਹੈ। ਆਪਸੀ ਸਹਿਯੋਗ ਜੇ ਬਣਦਾ ਤਾਂ ਸਿੱਖ ਧਰਮ ਅਤੇ ਦਲਿਤ ਭਾਈਚਾਰੇ ਦਾ ਬਣਦਾ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।